ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਈ ਮੇਵਾ ਸਿੰਘ ਲੋਪੋਕੀ ਜੀ ਦੇ ਬਾਰੇ। ਉਹਨਾਂ ਦਾ ਸ਼ਹੀਦੀ ਦਿਹਾੜਾ ਆਪਾਂ ਸਾਰੇ ਮਨਾ ਕੇ ਹਟੇ ਹਾਂ ਤੇ ਜਿਸ ਟਾਈਮ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਉਸ ਟਾਈਮ ਉਹਨਾਂ ਦੇ ਉੱਤੇ ਜਿਹੜੀ ਚਰਚਾ ਉਹ ਖਾਸੀ ਹੋ ਰਹੀ ਹੈ, ਪਰ ਜਿੰਨੀ ਹੋਣੀ ਚਾਹੀਦੀ ਹੈ ਉਨੀ ਸ਼ਾਇਦ ਨਹੀਂ ਹੋ ਰਹੀ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਜੀਵਨ ਸੰਘਰਸ਼ ਦੇ ਬਾਰੇ ਤੇ ਉਹਨਾਂ ਨੇ ਕਿਵੇਂ ਸ਼ਹੀਦੀ ਪਾਈ, ਕਿਹੜੀ ਗੱਲ ਕਰਕੇ ਉਹਨਾਂ ਨੂੰ ਇਸ ਪਾਸੇ ਆਉਣਾ ਪਿਆ, ਸਿੱਖੀ ਸਪਿਰਿਟ ਦਾ ਇਹਦੇ ਪਿੱਛੇ ਕਿੰਨਾ ਕੁ ਵੱਡਾ ਕਾਰਨ ਸੀਗਾ ਤੇ ਇਹਦੇ ਨਾਲ ਗਦਰ ਪਾਰਟੀ ਦੇ ਨਾਲ ਉਹ ਕਿਵੇਂ ਜੁੜੇ, ਨਸਲਵਾਦ ਦੇ ਵਿੱਚ ਕੀ ਕੁਛ ਉਹਨਾਂ ਦਿਨਾਂ ਦੇ ਵਿੱਚ ਹੋ ਰਿਹਾ ਸੀਗਾ, ਗੁਰੂ ਸਾਹਿਬ ਦੀ ਬੇਅਦਬੀ ਦਾ ਬਦਲਾ ਉਹਨਾਂ ਨੇ ਕਿਵੇਂ ਲਿਆ ਸੀ। ਇਹਨਾਂ ਦੇ ਬਾਰੇ, ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਗੱਲਬਾਤ ਕਰਨ ਦੇ ਲਈ, ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਕੈਨੇਡਾ ਤੋਂ ਡਾਕਟਰ ਗੁਰਬਿੰਦਰ ਸਿੰਘ ਧਾਲੀਵਾਲ ਜੀ, ਜਿਹੜੇ ਕਿ ਸਿੱਖ ਮਾਮਲਿਆਂ ਦੇ ਉੱਤੇ ਜਿੱਥੇ ਖੋਜ ਕਰਦੇ ਨੇ, ਖੋਜ ਕਾਰਜ ਦੇ ਨਾਲ ਜੁੜੇ ਹੋਏ ਨੇ, ਉੱਥੇ ਉਹ ਟਿੱਪਣੀਕਾਰ ਵੀ ਨੇ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ ਯੂਐਸਏ ਦੇ ਸਮੂਹ ਦਰਸ਼ਕਾਂ ਨੂੰ, ਤੁਹਾਨੂੰ ਪ੍ਰਵੀਨ ਜੀ ਖਾਸ ਕਰਕੇ ਅੱਜ ਦੇ ਇਸ ਇਤਿਹਾਸਕ ਦਿਨ ਤੇ ਤੁਹਾਡਾ ਧੰਨਵਾਦ। ਤੁਸੀਂ ਬਹੁਤ ਮਹੱਤਵਪੂਰਨ ਇਤਿਹਾਸ ਨੂੰ ਯਾਦ ਕੀਤਾ, ਜਿਹੜਾ ਕਿ ਉੱਤਰੀ ਅਮਰੀਕਾ 'ਚ ਜੇ ਸਾਡੀ ਹੋਂਦ ਹੈ, ਸਾਡਾ ਵਜੂਦ ਹੈ, ਤਾਂ ਇਹਨਾਂ ਯੋਧਿਆਂ ਦੇ ਕਰਕੇ ਹੈ। ਸੋ ਇਸ ਉਪਰਾਲੇ ਦੇ ਲਈ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ। ਜੀ ਜੀ। ਤਕਰੀਬਨ ਡਾਕਟਰ ਸਾਹਿਬ ਕਹਿ ਸਕਦੇ ਹਾਂ ਕਿ 125 ਸਾਲ ਪਹਿਲਾਂ ਇਹ ਜਿਹੜੀ ਜੱਦੋ-ਜਹਿਦ ਸੀ ਇਹ ਹੋ ਰਹੀ ਸੀਗੀ। ਬਾਕੀ ਇਤਿਹਾਸਕ ਹਵਾਲੇ, ਇਤਿਹਾਸਕ ਜਿਹੜੇ ਤੱਥ ਨੇ ਉਹ ਤੁਹਾਡੇ ਕੋਲੇ ਜ਼ਿਆਦਾ ਹੋਣਗੇ। ਤੇ ਬਹੁਤ-ਬਹੁਤ ਧੰਨਵਾਦ ਅੱਜ ਦੇ ਲਈ, ਟਾਈਮ ਦੇਣ ਦੇ ਲਈ, ਤੇ ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਤੇ ਸ਼ੁਰੂਆਤ ਆਪਾਂ ਇਸੇ ਗੱਲ ਤੋਂ ਹੀ ਕਰਦੇ ਹਾਂ ਕਿ ਗਦਰ ਪਾਰਟੀ ਦੇ ਜਿੰਨੇ ਵੀ ਯੋਧੇ ਨੇ, ਉਹਨਾਂ ਨੇ ਸਾਰਿਆਂ ਦੇ ਅੱਗੇ ਆਪਾਂ ਸਿਜਦਾ ਕਰਦੇ ਹਾਂ, ਉਹਨਾਂ ਨੂੰ ਨਤਮਸਤਕ ਹੁੰਦੇ ਹਾਂ ਤੇ ਸ਼ਹੀਦੀਆਂ, ਉਹਨਾਂ ਦੀਆਂ ਕੁਰਬਾਨੀਆਂ ਮਹਾਨ ਨੇ, ਮਹਾਨ ਰਹਿਣਗੀਆਂ। ਭਾਈ ਮੇਵਾ ਸਿੰਘ ਲੋਪੋਕੀ ਜੀ ਦੇ ਬਾਰੇ ਜ਼ਰੂਰ ਸਾਨੂੰ ਜਾਣਕਾਰੀ ਦਿਓ ਕਿ ਉਹਨਾਂ ਦਾ ਕੈਨੇਡਾ ਜਾਣ ਕਿਵੇਂ ਹੋਇਆ ਤੇ ਫਿਰ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ। ਕੈਨੇਡਾ ਦੇ ਪਹਿਲੇ ਸ਼ਹੀਦ ਨੇ ਉਹ ਸਿੱਖ ਗਦਰ ਪਾਰਟੀ ਦੇ ਇਤਿਹਾਸ ਦੇ ਵਜੋਂ ਦੇਖਦੇ ਹਾਂ ਤੇ ਜਾਂ ਸਿੱਖ ਚਿਹਰੇ ਵਜੋਂ ਆਪਾਂ ਉਹਨੂੰ ਜਦੋਂ ਦੇਖਦੇ ਹਾਂ। ਅਸਲ 'ਚ ਕੈਨੇਡਾ ਦੇ ਵਿੱਚ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਸਾਬਕਾ ਫੌਜੀ ਵੀ ਇੱਥੇ ਆ ਰਹੇ ਸਨ, ਜੀ ਜਾਂ ਉੱਤਰੀ ਅਮਰੀਕਾ ਦੇ ਵਿੱਚ ਜਦੋਂ ਉਸ ਵੇਲੇ ਜਦੋਂ ਭਾਰਤ ਵੀ ਅੰਗਰੇਜ਼ਾਂ ਦਾ ਗੁਲਾਮ ਸੀ, ਕੈਨੇਡਾ ਵੀ ਡੋਮੀਨੀਅਨ ਸੀ, ਜੀ ਬ੍ਰਿਟਿਸ਼ ਅੰਪਾਇਰ ਦਾ ਹੀ ਇੱਕ ਤਰ੍ਹਾਂ ਦਾ ਹਿੱਸਾ ਸੀ। ਸੋ ਸਾਬਕਾ ਫੌਜੀ ਇੱਥੇ ਆਏ, ਆ ਕੇ ਵਸੇ। ਉਸ ਵੇਲੇ ਹੀ ਪੰਜਾਬ ਦੀ ਧਰਤੀ ਤੋਂ ਕੁਝ ਇੱਕ ਐਸੀਆਂ ਸ਼ਖਸੀਅਤਾਂ ਵੀ ਆਈਆਂ ਜਿਨ੍ਹਾਂ ਨੇ ਬਾਅਦ ਦੇ ਵਿੱਚ ਆ ਕੇ ਬਹੁਤ ਵੱਡਾ ਇੱਥੇ ਇੱਥੋਂ ਦੇ ਨਸਲਵਾਦ ਦੇ ਖਿਲਾਫ, ਬਸਤੀਵਾਦ ਦੇ ਖਿਲਾਫ ਸੰਘਰਸ਼ ਵਿੱਢਿਆ। ਉਹਨਾਂ ਵਿੱਚੋਂ ਹੀ ਇੱਕ ਨਾਂ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਸਨ। ਲੋਪੋਕੇ ਦਰਅਸਲ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਪਿੰਡ ਲੋਪੋਕੇ ਪੈਂਦਾ, ਤਹਿਸੀਲ ਅਜਨਾਲਾ ਦੇ ਵਿੱਚ। ਜੀ ਜੀ। ਇੱਥੇ 1880 ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਭਾਈ ਨੰਦ ਸਿੰਘ ਔਲਖ ਉਹਨਾਂ ਦੇ ਘਰ 'ਚ। ਤੇ ਸ਼ੁਰੂ ਦੇ ਵਿੱਚ ਜਿਸ ਤਰੀਕੇ ਨਾਲ ਜੀਵਨ ਸੰਘਰਸ਼ਮਈ ਰਿਹਾ, ਜਾਂ ਉੱਥੇ ਜਿਵੇਂ ਜਿਵੇਂ ਆਰੰਭ ਦੇ ਵਿੱਚ ਜੋ ਉਹਨਾਂ ਤੇ ਪ੍ਰਭਾਵ ਸੀ, ਸਿੱਖੀ ਕਦਰਾਂ ਕੀਮਤਾਂ ਦਾ ਅਸਰ ਸੀ, ਉਹਨਾਂ ਦਾ ਰਹਿਣ ਸਹਿਣ ਆਮ ਇੱਕ ਸਧਾਰਨ ਕਿਰਸਾਨੀ ਸਿੱਖ ਦੇ ਤੌਰ ਤੇ ਸੀ। ਪਰ ਉਸ ਤੋਂ ਮਗਰੋਂ ਜਿਵੇਂ ਬਹੁਤ ਸਾਰੇ ਹੋਰ ਕੈਨੇਡਾ ਆਏ, ਉਹਨਾਂ ਦਾ ਵੀ ਸਬੱਬ ਬਣਿਆ। ਸਨ 1906 ਦੇ ਵਿੱਚ ਇੱਥੇ ਵੈਨਕੂਵਰ ਆਏ, ਆ ਕੇ ਮੇਲ ਹੋਇਆ ਕੁਝ ਇੱਕ ਹੋਰ ਐਸੀਆਂ ਸ਼ਖਸੀਅਤਾਂ ਦੇ ਨਾਲ, ਜਿਨ੍ਹਾਂ ਦੇ ਵਿੱਚ ਭਾਈ ਭਾਗ ਸਿੰਘ ਜੀ ਭਿੱਖੀਵਿੰਡ, ਭਾਈ ਪਦਮ ਸਿੰਘ ਜੀ ਦਲੇਰ ਸਿੰਘ ਪਾਲਾ, ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਇਹ ਸਾਰੇ ਜਿਹੜੇ ਲੋਕ ਸਨ ਉਹਨਾਂ ਦਿਨਾਂ 'ਚ ਆਏ ਸਨ। ਸੋ ਇੱਥੇ ਆ ਕੇ ਇਹਨਾਂ ਨੇ ਇੱਕ ਮੰਚ ਕ੍ਰੀਏਟ ਕੀਤਾ, ਜਿਹੜਾ ਉਹ ਮੰਚ ਸੀ ਜਿਹੜਾ ਕਿ ਹੈ ਸਿੱਖੀ ਦੀ ਪ੍ਰੇਰਨਾ ਦੇ ਅਨੁਸਾਰ ਸੀ। ਇੱਕ ਪਾਸੇ ਧਾਰਮਿਕ ਸੀ ਤੇ ਦੂਸਰੇ ਪਾਸੇ ਰਾਜਨੀਤਿਕ ਸੀ, ਭਾਵ ਖਾਲਸਾ ਦੀਵਾਨ ਸੁਸਾਇਟੀ। ਖਾਲਸਾ ਦੀਵਾਨ ਸੁਸਾਇਟੀ 1906-7 ਦੇ ਵਿੱਚ ਜਿਹੜਾ ਹੈ ਉਸ ਵੇਲੇ ਕਾਇਮ ਹੋਈ, ਤੇ ਉੱਥੇ ਦੀਵਾਨ ਲੱਗਦੇ ਸਨ ਜਿੱਥੇ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਦੀ ਪ੍ਰੇਰਨਾ ਲਈ ਜਾਂਦੀ ਸੀ। ਉੱਥੇ ਸਮੇਂ ਦੀਆਂ ਜ਼ਾਲਮ ਹਕੂਮਤਾਂ ਦੀ ਧੱਕੇਸ਼ਾਹੀ ਦੇ ਖਿਲਾਫ ਵੀ ਲੋਕ ਲਾਮਬੰਦ ਹੋ ਰਹੇ ਸਨ। ਯਕੀਨਨ ਵੱਡੀ ਗਿਣਤੀ ਸਿੱਖਾਂ ਦੀ ਸੀ, ਪਰ ਜੇ ਕੋਈ ਹਿੰਦੂ ਜਾਂ ਮੁਸਲਮਾਨ ਵੀ ਹੁੰਦਾ ਸੀ ਉਹਨੂੰ ਵੀ ਜੀ ਆਇਆਂ ਆਖਿਆ ਜਾਂਦਾ ਸੀ। ਸੋ ਉਸ ਵੇਲੇ ਇਹਨਾਂ ਸਾਰੇ ਯੋਧਿਆਂ ਨੇ ਜਿਹੜੇ ਪੰਜਾਬ ਤੋਂ ਆਏ ਸਨ, ਉਹਨਾਂ ਨੇ ਅੰਮ੍ਰਿਤ ਛਕਿਆ। ਪ੍ਰਿੰਸੀਪਲ ਪ੍ਰੋਫੈਸਰ ਸੰਤ ਤੇਜਾ ਸਿੰਘ ਗੁਰੀ ਉਹਨਾਂ ਦਿਨਾਂ ਦੇ ਵਿੱਚ ਇੱਥੇ ਆਏ। ਖਾਲਸਾ ਦੀਵਾਨ ਸੁਸਾਇਟੀ ਦਾ ਸੰਵਿਧਾਨ ਉਹਨਾਂ ਨੇ ਲਿਖਿਆ। ਸਨ 1908 ਦੇ ਵਿੱਚ 21 ਜੂਨ ਨੂੰ ਭਾਈ ਮੇਵਾ ਸਿੰਘ ਜੀ ਨੇ ਵੀ ਅੰਮ੍ਰਿਤਪਾਨ ਕੀਤਾ। ਹੋਰ ਸਾਰੇ ਵੀ ਪੂਰੇ ਚੜ੍ਹਦੀ ਕਲਾ ਵਾਲੇ ਗੁਰਸਿੱਖ ਸਨ। ਜਦੋਂ ਅਸੀਂ ਸ਼ਬਦ ਗਦਰ ਲਹਿਰ ਜਾਂ ਗਦਰ ਪਾਰਟੀ ਦੀ ਗੱਲ ਕਰਦੇ ਹਾਂ, ਤੇ ਮੈਂ ਥੋੜਾ ਜਿਹਾ ਇੱਕ ਸੋਧ ਕਰਨੀ ਚਾਹਾਂਗਾ ਕਿ ਜਿਹੜੀ ਗਦਰ ਪਾਰਟੀ ਕਾਇਮ ਹੁੰਦੀ ਹੈ 1912-13 ਦੇ ਵਿੱਚ ਕਾਇਮ ਹੁੰਦੀ ਹੈ ਅਮਰੀਕਾ ਦੇ ਵਿੱਚ, ਜਿਹੜਾ ਇਹ ਪਾਰਟੀਕੂਲਰ ਨਾਮ ਲਿਆ ਜਾਂਦਾ, ਕਿਉਂਕਿ 1913 ਦੇ ਵਿੱਚ ਗਦਰ ਅਖਬਾਰ ਸ਼ੁਰੂ ਹੁੰਦਾ, ਜਿਹੜਾ ਗਦਰ ਅਖਬਾਰ ਜੀ ਦੇ ਪੰਜਾਬੀ ਐਡੀਸ਼ਨ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਸਨ।
ਤੇ 1912 ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਗੁਰਦੁਆਰਾ ਸਾਹਿਬ ਜਿਸ ਦੇ ਨਾਲ ਤਰੀਕੇ ਇਹ ਕਾਇਮ ਹੁੰਦਾ। ਪਰ ਜੀ, ਉਸ ਤੋਂ 7-8 ਵਰ੍ਹੇ ਪਹਿਲਾਂ ਕੈਨੇਡਾ ਦੇ ਵਿੱਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਕਾਇਮ ਹੋ ਜਾਂਦਾ ਤੇ ਇੱਥੋਂ ਦੇ ਜਿਹੜੇ ਸਾਰੇ ਸਿੱਖ ਸਨ, ਜਿਹੜੇ ਉਹ ਉਸ ਵੇਲੇ ਕਮਿਟਡ ਸਨ ਪੂਰੇ, ਉਹ ਗਦਰ ਨਾਮ ਜਾਂ ਗਦਰ ਪਾਰਟੀ ਤੋਂ ਅਸੀਂ ਕਹਿ ਸਕਦੇ ਹਾਂ ਕਈ ਵਰ੍ਹੇ ਪਹਿਲਾਂ ਹੀ ਉਸ ਮਕਸਦ ਲਈ ਤਿਆਰ ਸਨ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਪਾਰਟੀ ਦਾ ਨਾਂ ਇੰਨਾ ਪ੍ਰਚਲਿਤ ਹੋ ਗਿਆ ਕਿ ਅਸੀਂ ਉਹਨਾਂ ਨੂੰ ਗਦਰੀ ਬਾਬੇ ਕਹਿਣ ਲੱਗ ਗਏ। ਅਸਲ 'ਚ ਮੈਂ ਇਸ ਤਰ੍ਹਾਂ ਕਹਿੰਦਾ ਹੁੰਦਾ ਵੀ ਸਿੱਖੀ ਤੋਂ ਪ੍ਰੇਰਨਾ ਲੈ ਕੇ ਜਿਹੜੇ ਜੁਝਾਰੂ ਸਿੱਖ ਸਨ ਉਹਨਾਂ ਨੇ ਹੀ ਇਹ ਗਦਰ ਪਾਰਟੀ ਦੀ ਅਗਵਾਈ ਕੀਤੀ। ਖਾਸ ਕਰ ਕੈਨੇਡਾ ਦੇ ਵਿੱਚ ਜਿਹੜੇ ਸਨ ਉਹ 6-7 ਸਾਲ ਪਹਿਲਾਂ ਸਨ, ਉਹਨਾਂ ਦੇ ਵਿੱਚੋਂ ਹੀ ਭਾਈ ਮੇਵਾ ਸਿੰਘ ਜੀ ਇੱਕ ਸਨ। ਸੋ 1907 ਦੇ ਵਿੱਚ ਕੈਨੇਡਾ ਦੇ ਵਿੱਚ ਵੋਟ ਦਾ ਹੱਕ ਖੋਹ ਲਿਆ ਗਿਆ ਸੀ। ਪਹਿਲਾਂ ਇੱਥੇ ਹੱਕ ਹੁੰਦਾ ਸੀ, ਜਿਹੜਾ ਕਿ ਡੋਮੀਨੀਅਨ ਜਿਹੜੇ ਬਾਹਰੋਂ ਆਉਂਦੇ ਸਨ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਮੀਗ੍ਰੈਂਟ ਆ, ਵੋਟ ਪਾ ਸਕਦੇ ਸੀ। ਪਰ ਬਾਅਦ ਦੇ ਵਿੱਚ ਚਿੱਟ ਚਮੜੀਏ ਸਰਕਾਰ ਨੇ ਕਾਨੂੰਨ ਪਾਸ ਕੀਤਾ ਕਿ ਇਹ ਲੋਕ ਜਿਹੜੇ ਆ, ਇਹਨਾਂ ਲਈ ਲਫ਼ਜ਼ ਉਹਨਾਂ ਸਮਿਆਂ ਦੇ ਵਿੱਚ ਵਰਤਿਆ ਗਿਆ ਹਿੰਦੂ ਸ਼ਬਦ, ਠੀਕ ਹੈ ਜੀ, ਇਹਨੂੰ ਇੱਕ ਇਸ ਤਰੀਕੇ ਨਾਲ ਪੇਸ਼ ਕੀਤਾ ਗਿਆ, ਇਹਨਾਂ ਨੂੰ ਰਹਿਣਾ ਨਹੀਂ ਆਉਂਦਾ। ਫਿਰ ਪਾਕੀ ਸ਼ਬਦ ਵੀ ਵਰਤਿਆ ਜਾਂਦਾ ਰਿਹਾ ਮਗਰੋਂ ਜਾ ਕੇ। ਸੋ ਇਹ ਵਿਅਕਤੀ ਹੈ ਜਿਹੜੇ ਇਹਨਾਂ ਨੂੰ ਵੋਟ ਦਾ ਹੱਕ ਖੋਹ ਲਓ। 1907 ਦੇ ਵਿੱਚ ਵੋਟ ਦਾ ਹੱਕ ਖੋਹ ਲਿਆ ਗਿਆ ਤੇ ਫਿਰ ਇੱਥੇ ਲੜਾਈ ਸ਼ੁਰੂ ਹੋਈ, ਜਿਹਦੀ ਅਗਵਾਈ ਜਿਹੜੀ ਹੈ ਇਹਨਾਂ ਯੋਧਿਆਂ ਨੇ ਕੀਤੀ। ਫਿਰ ਕੈਨੇਡਾ ਤੋਂ ਕੱਢ ਕੇ ਸਾਡੇ ਜਿਹੜੇ ਪਰਿਵਾਰ ਸਨ, ਪਰਿਵਾਰ ਉਸ ਵੇਲੇ ਜਾਣੀ ਕਿ ਵਿਅਕਤੀ ਹੀ ਆ ਰਹੇ ਸਨ, ਫੈਮਿਲੀ ਜਿਹੜੀਆਂ ਸਨ ਉਹ ਨਹੀਂ ਸੀ ਇਜਾਜ਼ਤ, ਉਹਨਾਂ ਨੂੰ ਇੱਥੋਂ ਹੌਂਡਰਸ ਕੱਢ ਕੇ ਭੇਜਿਆ ਜਾ ਰਿਹਾ ਸੀ। ਪਰ ਸਾਡੇ ਉਸ ਵੇਲੇ ਦੇ ਆਗੂ ਨੇ ਫੈਸਲਾ ਕੀਤਾ ਕਿ ਕੈਨੇਡਾ ਅਸੀਂ ਛੱਡ ਕੇ ਨਹੀਂ ਜਾਵਾਂਗੇ, ਕਿਉਂਕਿ ਉੱਥੇ ਦਾ ਜੀਵਨ ਰਹਿਣ ਦੇ ਯੋਗ ਨਹੀਂ ਹੈ। ਉੱਥੋਂ ਦਾ ਮਾਹੌਲ, ਵਾਤਾਵਰਨ, ਉੱਥੋਂ ਦੀ ਆਰਥਿਕਤਾ, ਉੱਥੋਂ ਦਾ ਜੋ ਬਿਮਾਰੀਆਂ ਨੇ ਉਹ ਸਾਰੀਆਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿ ਬੜੀਆਂ ਖਤਰਨਾਕ ਨੇ। ਉਸ ਵੇਲੇ ਲਾਲਚ ਵੀ ਦਿੱਤੇ ਗਏ, ਧੱਕਾ ਵੀ ਕੀਤਾ ਗਿਆ, ਪਰ ਇਹ ਡਟੇ ਰਹੇ। ਜੇਕਰ ਉਸ ਵੇਲੇ ਸਾਡੇ ਆਗੂ ਉਸ ਲੜਸਨਵਾਦ ਦੀ ਲੜਾਈ ਦੇ ਖਿਲਾਫ ਨਾ ਲੜਦੇ ਤਾਂ ਅੱਜ ਕੈਨੇਡਾ ਦੇ ਵਿੱਚ ਸਾਡਾ ਨਾਮੋ ਨਿਸ਼ਾਨ ਨਾ ਹੁੰਦਾ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਆਰੰਭ ਦਾ ਦੌਰ ਜਿਹੜਾ ਸੀ ਉਹਦੇ ਬਾਰੇ ਥੋੜਾ ਪਿਛੋਕੜ ਦੱਸਿਆ ਕਿ ਬਹੁਤ ਸਖਤੀਆਂ ਦਾ ਦੌਰ ਸੀ, ਪਰ ਧੰਨ ਨੇ ਉਹ ਜਿਨ੍ਹਾਂ ਨੇ ਉਹਨਾਂ ਮੁਸ਼ਕਲਾਂ ਦੇ ਵਿੱਚ ਵੀ ਆਪਣਾ ਜਿਹੜਾ ਪੂਰਾ ਝੰਡਾ ਝੁਲਾਈ ਰੱਖਿਆ ਤੇ ਆਪਣੀ ਦ੍ਰਿੜ ਇਰਾਦੇ ਨੂੰ ਕਾਇਮ ਰੱਖਿਆ, ਜਿਨ੍ਹਾਂ ਦੀ ਬਦੌਲਤ ਅੱਜ ਸਾਡੇ ਪੋਲੀਟੀਸ਼ੀਅਨ, MP, ਮਿਨਿਸਟਰਸ, ਇੱਥੇ ਅਸੀਂ ਸਾਰੇ ਘੁੱਗ ਵਸਦੇ ਆ ਕੈਨੇਡਾ, ਅਮਰੀਕਾ 'ਚ, ਇਹ ਸਾਰਾ ਸਿਹਰਾ ਸ਼ਹੀਦ ਭਾਈ ਮੇਵਾ ਸਿੰਘ ਲੋਪੋ ਕੇ ਵਰਗੀਆਂ ਸ਼ਖਸੀਅਤਾਂ ਦੇ ਸਿਰ ਵਜਦਾ। ਜੀ ਤੇ ਕਿਵੇਂ ਡਾਕਟਰ ਸਾਹਿਬ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਤੇ ਇਹਦੇ ਪਿੱਛੇ ਗੁਰੂ ਸਾਹਿਬ ਦੀ ਇੱਕ ਬੇਅਦਬੀ ਵਾਲੀ ਘਟਨਾ ਦਾ ਵੀ ਜ਼ਿਕਰ ਆਉਂਦਾ ਜੀ? ਇਹ ਇਤਿਹਾਸ ਜਿਹੜਾ ਹੈ ਬਿਲਕੁਲ ਇੱਕ ਕਾਫੀ ਲੰਮਾ ਇਤਿਹਾਸ ਹੈ। ਦਰਅਸਲ ਹੋਇਆ ਕਿ ਜਦੋਂ ਕੈਨੇਡਾ ਦੇ ਵਿੱਚ ਨਸਲਵਾਦੀ ਕਾਨੂੰਨ ਧੱਕੇ ਦੇ ਕਾਇਮ ਹੋ ਗਏ ਤੇ ਉਹਨਾਂ ਦੌਰਾਨ ਦੇ ਵਿੱਚ ਹੀ ਇਹਨਾਂ ਕਾਨੂੰਨਾਂ ਨੂੰ ਚੁਣੌਤੀ ਦੇਣ ਦੇ ਵਾਸਤੇ ਕੰਟੀਨਿਊਸ ਜਰਨਲ ਲਈ ਇੱਥੇ ਜਹਾਜ਼ ਜਿਹੜੇ ਲਿਆਉਣ ਦਾ ਫੈਸਲਾ ਕੀਤਾ ਗਿਆ। ਬਾਬਾ ਗੁਰਦਿੱਤ ਸਿੰਘ ਹੋਰਾਂ ਨੇ ਕੀ ਕੀਤਾ ਕਿ ਇੱਕ ਗੁਰੂ ਨਾਨਕ ਸ਼ਿਪਿੰਗ ਕੰਪਨੀ ਬਣਾਈ 1914 ਦੇ ਵਿੱਚ, ਜਨਵਰੀ ਦੇ ਵਿੱਚ, ਤੇ ਭਾਈ ਬਲਵੰਤ ਸਿੰਘ ਜੀ ਖੁਰਦਪੁਰ, ਭਾਈ ਭਾਗ ਸਿੰਘ ਜੀ ਭਿੱਖੀਵਿੰਡ, ਜਿਹੜੇ ਪ੍ਰਧਾਨ ਤੇ ਗੁਰਦੁਆਰੇ ਦੇ ਗ੍ਰੰਥੀ ਸਾਹਿਬਾਨ ਸਨ, ਉਹਨਾਂ ਦੇ ਨਾਲ ਫੈਸਲਾ ਕੀਤਾ ਕਿ ਇਹ ਕਾਨੂੰਨ ਨੂੰ ਚੁਣੌਤੀ ਦੇਣ ਲਈ ਇੱਕ ਜਹਾਜ਼ ਲਿਆਂਦਾ ਜਾਵੇ। ਸੋ ਚੀਨ ਤੋਂ ਕਈ ਬੇੜਿਆਂ ਦਾ ਜਾਪਾਨ ਤੋਂ ਪਤਾ ਕੀਤਾ ਗਿਆ, ਉਹਨਾਂ ਦੇ ਵਿੱਚੋਂ ਇੱਕ ਬੇੜਾ ਸੀ ਕਾਮਾਗਾਟਾ ਮਾਰੂ, ਜਿਹੜਾ ਕਿ ਉਸ ਵੇਲੇ ਸਾਡੇ ਜਿਹੜੇ ਆਗੇ ਸਨ, ਪੁਰਖੇ ਸਨ, ਉਹਨਾਂ ਨੇ ਪਟੇ ਤੇ ਲਿਆ। ਫਿਰ ਉਸ ਦਾ ਰੀਨੇਮ ਕੀਤਾ, ਉਸ ਦਾ ਰੀਨੇਮ ਗੁਰੂ ਨਾਨਕ ਸ਼ਿਪਿੰਗ ਕੰਪਨੀ ਦੇ ਅਨੁਸਾਰ ਗੁਰੂ ਨਾਨਕ ਸਟੀਮ ਸ਼ਿਪਰ ਜਿਹੜਾ ਹੈ, ਗੁਰੂ ਨਾਨਕ ਜਹਾਜ਼ ਨਾਂ ਰੱਖਿਆ ਗਿਆ। ਅਖੰਡ ਪਾਠ ਪ੍ਰਕਾਸ਼ ਕੀਤਾ ਗਿਆ, ਜਿਹੜਾ ਹਾਂਗਕਾਂਗ ਦੇ ਵਿੱਚ, ਉੱਥੋਂ ਸਵਾਰੀਆਂ ਵੀ ਸ਼ਾਮਲ ਹੋਈਆਂ। ਸੋ ਇਹਦਾ ਬੇੜੇ ਦਾ ਨਾਂ, ਇਹ ਮੈਂ ਤਾਂ ਗੱਲ ਕਰ ਰਿਹਾ ਕਿ ਤੁਹਾਡੇ ਇਸ ਮੰਚ ਤੇ ਕੁਝ ਸਮਾਂ ਪਹਿਲਾਂ ਵੀ ਗੱਲ ਹੋਈ ਸੀ, ਕਿਉਂਕਿ ਕਾਮਾਗਾਟਾ ਮਾਰੂ ਜਾਪਾਨੀ ਨਾਂ ਹੀ ਅਸੀਂ ਵਰਤ ਰਹੇ ਹਾਂ, ਜਦੋਂ ਕਿ ਅਸਲ ਦੇ ਵਿੱਚ ਉਹਦਾ ਨਾਂ ਜਿਹੜਾ ਹੈ ਰੀਨੇਮਡ ਕੀਤਾ ਗਿਆ ਸੀ ਗੁਰੂ ਨਾਨਕ ਜਹਾਜ਼। ਪਰ ਇਹ ਇੱਕ ਬੜਾ ਬਹੁਤ ਗਿਣ-ਮਿਥ ਕੇ ਜਿਹੜਾ ਹੈ ਉਸ ਨੂੰ ਡਿਲੀਟ ਹੀ ਮਾਰ ਦਿੱਤਾ ਗਿਆ। ਹਾਲਾਂਕਿ ਉਸ ਤੇ ਨਿਸ਼ਾਨ ਸਾਹਿਬ ਝੂਲ ਰਿਹਾ ਸੀ, ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਸੀ, ਦੂਜੇ ਧਰਮਾਂ ਦੇ ਕੁਝ ਹਿੰਦੂ ਵੀ ਸਨ, ਜਿਨ੍ਹਾਂ ਦੀ ਗਿਣਤੀ ਤਕਰੀਬਨ 2 ਦਰਜਨ ਦੇ ਕਰੀਬ ਮੁਸਲਮਾਨ ਸੀ, ਕੁਝ ਹਿੰਦੂ ਸਨ, ਪਰ ਬਹੁ ਗਿਣਤੀ ਜਿਹੜੀ ਹੈ 345-46 ਸਿੱਖ ਸਨ ਇਸ ਬੇੜੇ ਦੇ ਵਿੱਚ। 376 ਕੁੱਲ ਮੁਸਾਫਰ ਸਨ। ਸੋ ਇਹ ਜਿਹੜਾ ਬੇੜਾ ਇੱਥੇ ਆਇਆ ਤਾਂ ਵੈਨਕੂਵਰ ਦੇ ਵਿੱਚ ਇਸ ਨੂੰ ਵਾਪਸ ਮੋੜ ਦਿੱਤਾ ਗਿਆ। 21 ਮਈ ਨੂੰ ਇੱਥੇ ਪਹੁੰਚਿਆ, ਬੰਦਰਗਾਹ ਤੇ ਰੋਕ ਲਿਆ ਗਿਆ ਤੇ 21 ਜੁਲਾਈ ਤੱਕ 2 ਮਹੀਨੇ ਇੱਥੋਂ ਦੇ ਪਾਣੀਆਂ ਦੇ ਵਿੱਚ ਰੋਕੀ ਰੱਖਿਆ। ਉਸ ਦੌਰਾਨ ਫੈਸਲਾ ਇਹ ਹੋਇਆ ਕਿ ਹੁਣ ਇਹਨਾਂ ਨੇ ਧੱਕੇਸ਼ਾਹੀ ਤਾਂ ਕਰਨੀ ਹੈ, ਇਹ ਜਿਹੜਾ ਕਾਲਾ ਕਾਨੂੰਨ ਹੈ ਇਸ ਨੂੰ ਚੁਣੌਤੀ ਦੇਣ ਵਾਸਤੇ ਕੁਝ ਨਾ ਕੁਝ ਕਰਨਾ ਪਏਗਾ। ਸੁਮਸ ਬਾਰਡਰ USA ਵੱਲ ਭਾਈ ਮੇਵਾ ਸਿੰਘ ਜੀ ਤੇ ਇਹਨਾਂ ਦੇ ਸਾਥੀ, ਜਿਨ੍ਹਾਂ 'ਚ ਹੋਰ ਵੀ ਸਨ, ਭਾਈ ਭਾਗ ਸਿੰਘ ਜੀ, ਬਲਵੰਤ ਸਿੰਘ ਜੀ ਵਗੈਰਾ,
ਹੂੰ, ਇਹਨਾਂ ਸਾਰਿਆਂ ਨੇ ਹਥਿਆਰ ਲਿਆਉਣ ਦੇ ਵਾਸਤੇ ਸੁਮਸ ਬਾਰਡਰ ਕ੍ਰਾਸ ਕੀਤਾ, ਹੂੰ, ਤਾਂ ਕਿ ਉਹ ਗੁਰੂ ਨਾਨਕ ਜਹਾਜ਼ ਦੇ ਰਾਹੀਂ ਜਦੋਂ ਇਹ ਵਾਪਸ ਮੁੜਿਆ ਗਿਆ ਤਾਂ ਭੇਜੇ ਜਾਣ। ਠੀਕ ਹੈ ਪਰ ਜੀ। ਉਹ ਗ੍ਰਿਫਤਾਰ ਹੋ ਗਏ ਉੱਥੇ। ਗ੍ਰਿਫਤਾਰ ਹੋਣ ਤੋਂ ਬਾਅਦ ਉਹਨਾਂ ਨੂੰ ਇੱਥੇ ਨਾ ਆਉਣ ਦਿੱਤਾ ਗਿਆ। ਜੁਲਾਈ ਦੇ ਵਿੱਚ ਜਹਾਜ਼ ਮੋੜ ਦਿੱਤਾ ਗਿਆ। ਬਾਅਦ ਦੇ ਵਿੱਚ ਜਿਹੜੀ ਆ ਇਹਨਾਂ ਨੂੰ ਜਿਸ ਤਰੀਕੇ ਨਾਲ ਉਸ ਵੇਲੇ ਗ੍ਰਿਫਤਾਰੀ ਹੋਈ, ਕੁਝ ਦਿਨ ਜੇਲ੍ਹ 'ਚ ਰੱਖਿਆ ਗਿਆ, ਰਿਹਾਈ ਹੋਈ। ਸੋ ਜਦੋਂ ਇਹ ਧੱਕਾ ਹੋ ਰਿਹਾ ਸੀ, ਉਸ ਵੇਲੇ ਇੱਕ ਧਿਰ ਐਸੀ ਸੀ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦਾ ਸੰਦੇਸ਼ ਲੈ ਕੇ ਜ਼ੁਲਮ ਦੇ ਖਿਲਾਫ ਲੜ ਰਹੀ ਸੀ। ਇੱਕ ਧਿਰ ਉਹ ਸੀ ਜਿਹੜੀ ਕਿ ਸਰਕਾਰੀ ਸੂਹੀਏ ਜਿਹੜੇ ਬ੍ਰਿਟਿਸ਼ ਇੰਡੀਅਨ ਏਜੰਟ ਦੀ ਭੂਮਿਕਾ ਨਿਭਾ ਰਹੀ ਸੀ, ਐਂਗਲੋ ਇੰਡੀਅਨ ਏਜੰਟ। ਜੀ, ਜੀ। ਉਹਨਾਂ ਦੀ ਅਗਵਾਈ ਕਰਨ ਵਾਲਾ ਸੀ, ਉਹਦਾ ਨਾਮ ਸੀ ਵਿਲੀਅਮ ਚਾਰਲਸ ਹੌਪਕਿੰਸਨ। ਠੀਕ ਹੈ ਜੀ। ਦਰਅਸਲ ਇਹ ਕਲਕੱਤੇ ਦਾ ਜਨਮਿਆ ਸੀ। ਹੂੰ, ਹੂੰ, ਇਹਦਾ ਪਿਤਾ ਅੰਗਰੇਜ਼ ਸੀ, ਇਹਦੀ ਮਾਤਾ ਹਿੰਦੂ ਸੀ। ਹੂੰ, ਇਹਨੂੰ ਹਿੰਦੀ ਵੀ ਆਉਂਦੀ ਸੀ, ਅੰਗਰੇਜ਼ੀ ਵੀ ਆਉਂਦੀ ਸੀ। ਹੂੰ, ਇਹ ਐਸਾ ਬੰਦਾ ਸੀ ਕਿ ਇਸ ਨੇ ਮਿਥਿਆ ਸੀ ਕਿ ਅਸੀਂ ਕਿਸੇ ਨਾ, ਕਿਉਂਕਿ ਅੰਦਰ ਜਿਹੜੀ ਕੰਪਲੈਕਸ ਸੀ ਨਾ, ਕਿਉਂਕਿ ਇਹਨੂੰ ਮੁਕੰਮਲ ਗੋਰਾ ਨਹੀਂ ਸੀ ਮੰਨਿਆ ਜਾਂਦਾ, ਇਸ ਦੇ ਨਾਲ ਵੀ ਇਹ ਕੋਈ ਨਾ ਕੋਈ ਜਿਹੜਾ ਕੱਟਾ ਹੁੰਦਾ ਸੀ। ਤੇ ਇਹਦਾ ਅੰਦਰਲਾ ਕੰਪਲੈਕਸ ਹੀ ਇਹ ਸੀ ਕਿ ਮੈਂ ਇਹਨਾਂ ਨੂੰ ਵੱਧ ਤੋਂ ਵੱਧ ਗੋਰਾ ਆਪਣੇ ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਾਂ। ਤੇ ਉਹ ਕੰਪਲੈਕਸ ਦੇ ਵਿੱਚ ਇਹਨੇ ਆਪਣੇ ਲੋਕਾਂ ਨੂੰ ਜਿਹੜਾ ਹੈ ਫਿਰ ਨਿਸ਼ਾਨਾ ਬਣਾਇਆ। ਇੱਥੇ ਵੈਨਕੂਵਰ ਆ ਗਿਆ। ਇੱਥੇ ਇੱਕ ਏਜੰਟੀ ਕਰਦਾ ਸੀ ਲੰਡਨ ਦੀ, ਅੱਛਾ, ਬ੍ਰਿਟਿਸ਼ ਦੀ, ਇੱਕ ਏਜੰਟੀ ਕਰਦਾ ਸੀ ਇੰਡੀਅਨ ਗਵਰਨਮੈਂਟ ਦੀ, ਤੇ ਤੀਜੀ ਡੋਮੇਨੀਅਨ ਕੈਨੇਡਾ ਦੀ। 3 ਤਰ੍ਹਾਂ ਦੀ ਏਜੰਟੀ ਇਹ ਕਰ ਰਿਹਾ ਸੀ। ਠੀਕ ਹੈ ਜੀ। ਜਿਵੇਂ ਕਿ ਅਸੀਂ ਹੁਣ ਵੀ ਦੇਖਦੇ ਹਾਂ, ਇੰਡੀਅਨ ਏਜੰਟ ਕਈ ਕਿਸਮ ਦੇ ਰੋਲ ਅਦਾ ਕਰਦੇ ਆ, ਜੋ ਇਸ ਵੇਲੇ USA 'ਚ ਵੀ ਚੱਲ ਰਿਹਾ, ਕੈਨੇਡਾ 'ਚ ਵੀ ਚੱਲ ਰਿਹਾ। 100 ਸਾਲ ਪਹਿਲਾਂ ਵੀ ਦੇਖੀਏ, ਉਸ ਵੇਲੇ ਬ੍ਰਿਟਿਸ਼ ਇੰਡੀਅਨ ਜਿਹੜੇ ਐਂਗਲੋ ਇੰਡੀਅਨ ਸਨ, ਉਹ ਇਹੋ ਜਿਹੇ ਏਜੰਟ ਸਨ। ਉਹਨਾਂ ਨੇ ਇਸੇ ਤਰ੍ਹਾਂ ਹੀ ਧਿਰਾਂ ਬਣਾਈਆਂ ਹੋਈਆਂ ਸਨ। ਇੱਕ ਧਿਰ ਕਾਇਮ ਕੀਤੀ, ਉਹ ਸੀ ਬੇਲਾ ਜਿਆਣ ਤੇ ਉਹਦੇ ਗਰੁੱਪ ਸੀ। ਇਹ ਬੇਲਾ ਜਿਆਣ ਉਹ ਸੀ ਜਿਹਨੇ ਕਿ ਅੰਗਰੇਜ਼ਾਂ ਦੀ ਸਰਪ੍ਰਸਤੀ ਕਬੂਲੀ, ਉਹਨਾਂ ਦੀ ਥੋੜੀ ਝੋਲੀ ਚੁੱਕ ਸੀ। ਇਹ ਕਹਿੰਦਾ ਸੀ ਜਿਹੜੇ ਗੁਰਦੁਆਰੇ ਆ ਇਹ ਇੰਡੀਅਨ ਸਟੇਟ ਦੇ ਖਿਲਾਫ ਝੰਡੇ ਨਾ ਚੁੱਕਣ, ਇੱਥੇ ਜਿਹੜੀ ਬ੍ਰਿਟਿਸ਼ ਇੰਡੀਆ ਦੇ ਖਿਲਾਫ ਆਵਾਜ਼ ਨਾ ਉੱਠੇ, ਤੇ ਹੌਪਕਿੰਸਨ ਦੇ ਇਸ਼ਾਰੇ ਤੇ ਉਹ ਸਿੱਖਾਂ ਨੂੰ ਪਾੜ ਰਹੇ ਸਨ। ਜੀ, ਉਹੀ ਜਿਵੇਂ ਆਪਾਂ ਮਾਫ ਕਰਨਾ, ਮੈਂ ਤੁਹਾਨੂੰ ਰੋਕਤਾ ਵਿਚਾਲੇ, ਮੇਰੇ ਗੱਲ ਯਾਦ ਆ ਗਈ, ਜਿਵੇਂ ਮਹੰਤਾਂ ਤੋਂ ਗੁਰਦੁਆਰਾ ਸਾਹਿਬਾਨ ਆਜ਼ਾਦ ਕਰਾਏ ਗਏ, ਕਿਉਂਕਿ ਉਹਨਾਂ ਨੂੰ ਵੀ ਅੰਗਰੇਜ਼ਾਂ ਦੀ ਸ਼ਹਿਦ ਸੀ। ਸੇਮ ਸ਼ਾਇਦ ਪੈਟਰਨ ਇੱਕੋ ਜਿਹਾ ਕਹਿ ਸਕਦੇ ਹਾਂ। ਬਿਲਕੁਲ ਜੀ। ਇਹਦੇ 'ਚ ਇੰਨਾ ਕੁ ਫਰਕ ਸੀ ਕਿ ਇੱਥੇ ਕਾਇਮ ਕਰਨ ਵਾਲੇ ਖੁਦ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਸਨ, ਜਿਹੜੇ ਗਦਾਰ ਕਿਸਮ ਦਾ ਟੋਲਾ ਸੀ, ਇਹਨੂੰ ਉਹਨਾਂ ਨੇ ਸਨੱਬ ਕਰਕੇ ਰੱਖਿਆ ਸੀ। ਪਰ ਇਹ ਦਖਲਅੰਦਾਜ਼ੀ ਇਹਨਾਂ ਦੀ ਸੀ ਬਹੁਤ, ਕਿਉਂਕਿ ਇਹਨਾਂ ਨੂੰ ਸਰਕਾਰੀ ਸ਼ੈ ਸੀ, ਇਹਨਾਂ ਨੂੰ ਰਿਸ਼ਵਤ ਦਿੱਤੀ ਜਾਂਦੀ ਸੀ, ਇਹਨਾਂ ਦੀਆਂ ਜਗੀਰਾਂ ਲੱਗੀਆਂ ਹੋਈਆਂ ਸਨ, ਇੱਥੇ ਪੈਸੇ ਹੁੰਦੇ ਸਨ, ਇਮੀਗ੍ਰੇਸ਼ਨ ਦੇ ਵਿੱਚ ਘਪਲੇ ਹੁੰਦੇ ਸਨ। ਇਹ ਸਾਰਾ ਕੁਝ ਹੌਪਕਿੰਸਨ ਕਰਦਾ ਸੀ। ਮੈਲਕਮ ਰੀਡ ਇੱਥੋਂ ਦਾ MP ਸੀ, ਉਹ ਕਰਦਾ ਸੀ। ਸਰਕਾਰ ਇਹਨਾਂ ਦੇ ਹੱਥ ਦੇ ਵਿੱਚ ਸੀ, ਤਾਕਤ ਇਹਨਾਂ ਕੋਲੇ ਸੀ। ਪਰ ਜਿਹੜੇ ਗਦਰੀ ਬਾਬੇ ਜਿਹਨਾਂ ਨੂੰ ਅਸੀਂ ਕਹਿੰਦੇ ਆ, ਜਿਹੜੇ ਕਿ ਸਿੰਘ ਸਟਰਗਲ ਵਾਲੇ ਸਨ, ਯੋਧੇ, ਇਹਨਾਂ ਨੇ ਫੈਸਲਾ ਕੀਤਾ ਵੀ ਇਹ ਕੰਮ ਇਸ ਤਰ੍ਹਾਂ ਨਹੀਂ ਹੋਏਗਾ। 5 ਸਤੰਬਰ ਦਾ ਦਿਨ ਸੀ ਜਦੋਂ ਗੁਰੂ ਨਾਨਕ ਜਹਾਜ਼ ਵਾਪਸ ਮੋੜ ਦਿੱਤਾ ਗਿਆ ਸੀ। ਹਾਲਾਤ ਬਹੁਤ ਜ਼ਿਆਦਾ ਤੱਤੇ ਸਨ ਇੱਥੇ। 5 ਸਤੰਬਰ 1914 ਨੂੰ ਇੱਕ ਇਹਨਾਂ ਦੀ ਹੀ ਧਿਰ ਦਾ ਬੰਦਾ ਜਿਹੜਾ ਅਰਜਨ ਸਿੰਘ, ਉਹ ਮਾਰਿਆ ਗਿਆ ਸੀ, ਕਿਉਂਕਿ ਖਾਨਾ ਜੰਗੀ ਵਾਲਾ ਮਾਹੌਲ ਸੀ। ਗਦਾਰਾਂ ਨੂੰ ਸੋਧਣ ਵਾਲੇ ਇੱਥੇ ਵੀ ਬੱਬਰ ਅਕਾਲੀਆਂ ਵਾਂਗੂ ਮੌਜੂਦ ਸਨ, ਤੇ ਦੂਸਰੇ ਪਾਸੇ ਇਹ ਵੀ ਹਮਲਾਵਰ ਰੁਖ ਅਖਤਿਆਰ ਕਰਦੇ ਸਨ। ਉਹ ਬੰਦਾ ਜਦੋਂ ਉਹਦਾ ਸੰਸਕਾਰ ਸੀ ਤੇ ਗੁਰਦੁਆਰਾ ਇੱਕੋ ਹੀ ਸੀ, ਦੂਜੇ ਐਵਨਿਊ ਤੇ 2nd ਐਵਨਿਊ ਤੇ ਖਾਲਸਾ ਦੀਵਾਨ ਸੁਸਾਇਟੀ, ਤੇ ਸੰਗਤਾਂ ਇੱਕੋ ਥਾਂ ਤੇ ਇਕੱਠੀਆਂ ਹੁੰਦੀਆਂ ਸਨ। ਸੋ ਬੇਲਾ ਜਿਆਣ ਜਿਹੜਾ ਸੀ ਉਹਨੂੰ ਤਿਆਰ ਕਰਕੇ ਭੇਜਿਆ ਗਿਆ, ਪਿਸਤੌਲ ਦੇ ਕੇ, ਰਿਵਾਲਵਰ ਦੇ ਕੇ। ਹੌਪਕਿੰਸਨ ਨੇ ਪੂਰੀ ਤਿਆਰੀ 'ਚ ਭੇਜਿਆ ਵੀ ਤੂੰ ਅੱਜ ਜਾ ਕੇ ਜਿਹੜੇ ਇਹ ਮੋਹਤਬਾਰ ਸਿੱਖ ਨੇ ਇਹਨਾਂ ਨੂੰ ਖਤਮ ਕਰ ਦੇਣਾ। 5 ਸਤੰਬਰ 1914 ਨੂੰ ਜਦੋਂ ਉਸ ਵਿਅਕਤੀ ਦਾ ਪਾਠ ਦਾ ਭੋਗ ਪਿਆ, ਅਰਦਾਸ ਹੋ ਰਹੀ ਸੀ ਤੇ ਬੇਲਾ ਅਰਦਾਸ 'ਚ ਖੜਾ ਹੋਇਆ। ਉਹਨੇ ਪ੍ਰਧਾਨ ਜਿਹੜੇ ਸਨ, ਸਭ ਤੋਂ ਤਕੜੇ ਬੰਦੇ ਸਨ ਇੱਥੋਂ ਦੇ, ਪ੍ਰਭਾਵਸ਼ਾਲੀ, ਉਹ ਸਨ ਭਾਈ ਭਾਗ ਸਿੰਘ ਜੀ ਭਿੱਖੀਵਿੰਡ। ਪਿਸਤੌਲ ਉਹਨਾਂ ਨਾਲ ਰਿਵਾਲਵਰ ਕਰ ਦਿੱਤਾ, ਗੋਲੀਆਂ ਉਹਨਾਂ ਤੇ ਚਲਾ ਦਿੱਤੀਆਂ। ਜਦੋਂ ਉਹਨਾਂ ਤੇ ਗੋਲੀਆਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਚੱਲੀਆਂ, ਤੇ ਇੱਕ ਹੋਰ ਭਾਈ ਬਦਨ ਸਿੰਘ ਸੀ, ਦਲੇਰ ਸਿੰਘ ਵਾਲੇ ਤਕੜੇ ਸਨ, ਉਹਨਾਂ ਨੇ ਕੁਛ ਨਹੀਂ ਪਰਵਾਹ ਕੀਤੀ। ਉਹ ਇੱਕਦਮ ਜਾ ਕੇ ਬੇਲੇ ਨੂੰ ਗਰਦਨ ਤੋਂ ਦਬੋਚ ਲਿਆ, ਕਿਉਂਕਿ ਬੇਲੇ ਦਾ ਅਗਲਾ ਨਿਸ਼ਾਨਾ ਜਿਹੜਾ ਸੀ ਉਹ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਸਨ, ਜਿਹੜੇ ਉਹ ਸਨ ਬੰਦੇ ਜਿਹੜੇ ਲਾਰਡ ਡਲਹੌਜ਼ੀ ਤੱਕ, ਜਿਹੜਾ ਕਿ ਉਸ ਵੇਲੇ ਜਿਹੜਾ ਭਾਰਤ ਦਾ ਵਾਇਸਰਾਏ ਸੀ, ਉੱਥੋਂ ਤੱਕ ਲੰਡਨ ਜਾ ਕੇ ਵੀ ਪਰਿਵਾਰਾਂ ਨੂੰ ਕੈਨੇਡਾ ਮੰਗਾਉਣ ਲਈ, ਰਸਤੇ ਖੋਲ੍ਹਣ ਲਈ ਬੜੀ ਅਗਵਾਈ ਕਰਦੇ ਸਨ। ਤੁਸੀਂ ਹੈਰਾਨ ਹੋਵੋਗੇ ਕਿ 1912-13 ਦੇ ਵਿੱਚ ਜਿਹੜਾ ਗ੍ਰੰਥੀ ਸੀ, ਅੰਗਰੇਜ਼ੀ ਦਾ ਮਾਹਰ ਸੀ, ਤਕੜਾ ਬੁਲਾਰਾ ਸੀ, ਭਾਰਤ ਦੇ ਪ੍ਰਧਾਨ ਮੰਤਰੀ ਲੈਵਲ ਦੇ ਬੰਦੇ ਨਾਲ ਗੱਲ ਕਰ ਰਿਹਾ ਸੀ।
ਜਿਹੜਾ ਅਡਵਾਇਰ ਆ ਉਹ ਆਪਣੀ ਕਿਤਾਬ ਇੰਡੀਆ ਐਜ਼ ਆਈ ਨਿਊ ਚ ਲਿਖਦਾ ਹੈ ਕਿ ਜਦੋਂ ਇਹ ਸ਼ਖਸ ਇੱਥੇ ਆਇਆ ਤੇ ਸਾਨੂੰ ਸਭ ਤੋਂ ਖਤਰਨਾਕ ਲੱਗਦਾ ਸੀ ਉਹ ਭਾਈ ਬਲਵੰਤ ਸਿੰਘ ਸਨ ਖੁਰਦ। ਅੱਛਾ, ਖੁਰਦਪੁਰ। ਹਾਂ, ਬਾਅਦ ਚ ਉਹਨਾਂ ਨੂੰ ਫਾਂਸੀ ਹੋਈ ਸੀ, ਪੰਜਾਬ ਦੇ ਵਿੱਚ ਲਾਹੌਰ ਚ ਸ਼ਹੀਦ ਹੋਏ ਸਨ। ਖੈਰ, ਪਰ ਉਹਨਾਂ ਨੂੰ ਵੀ ਨਿਸ਼ਾਨੇ ਤੇ ਰੱਖਿਆ ਗਿਆ ਸੀ। ਪਹਿਲਾ ਨਿਸ਼ਾਨਾ ਭਾਗ ਸਿੰਘ ਜੀ, ਦੂਜੇ ਉਹ ਸਨ। ਜਦੋਂ ਪਦਨ ਸਿੰਘ ਹੋਰਾਂ ਨੇ, ਬਤਨ ਸਿੰਘ ਜੀ ਨੇ ਉਹਨੂੰ ਦਬੋਚ ਲਿਆ, ਨਿਸ਼ਾਨੇ ਪੁੰਜ ਗਿਆ, ਉਹਨੇ ਆਪਣਾ ਰਿਵਾਲਵਰ ਉਹਨਾਂ ਨਾਲ ਕਰਤਾ, ਉਹ ਵੀ ਜ਼ਖਮੀ ਹੋ ਗਏ। 13-14 ਬੰਦੇ ਹੋਰ ਜ਼ਖਮੀ ਹੋਏ। ਭਾਈ ਮੇਵਾ ਸਿੰਘ ਜੀ ਕੀਰਤਨ ਕਰ ਰਹੇ ਸਨ ਉਸ ਵੇਲੇ, ਉਹਨਾਂ ਨੇ ਸਾਰਾ ਦ੍ਰਿਸ਼ ਦੇਖਿਆ। ਸੰਗਤਾਂ ਦੇ ਵਿੱਚ ਹਫੜਾ ਦਫੜੀ ਮਚ ਗਈ, ਬੇਅਦਬੀ ਹੋਈ, ਖੂਨ ਡੁੱਲਿਆ ਤੇ ਬੇਲਾ ਭੱਜ ਗਿਆ। ਬਾਅਦ ਦੇ ਵਿੱਚ ਭਾਈ ਮੇਵਾ ਸਿੰਘ ਹੋਰਾਂ ਨੇ ਇੱਥੇ ਪ੍ਰਣ ਕੀਤਾ ਵੀ ਆਹ ਜੋ ਕੁਛ ਹੋਇਆ, ਹਾਂਜੀ, ਇੱਕ ਤਾਂ ਨਸਲਵਾਦ ਸਾਡੇ ਨਾਲ ਹੋ ਰਿਹਾ, ਇੱਕ ਸਾਡਾ ਦੇਸ਼ ਗੁਲਾਮ ਆ, ਇੱਕ ਅਸੀਂ ਇੱਥੇ ਬੈਠੇ ਹਾਂ, ਇੱਥੇ ਵੀ ਸਾਡੇ ਧਾਰਮਿਕ ਸਥਾਨਾਂ ਦੀ ਵੀ ਬੇਅਦਬੀ ਹੋ ਰਹੀ ਹੈ। ਬਿਲਕੁਲ ਪਹਿਲੀ ਵਾਰ ਕਿਸੇ ਕੈਨੇਡਾ ਦੇ ਇਤਿਹਾਸ ਵਿੱਚ ਗੁਰਦੁਆਰੇ ਦੇ ਅੰਦਰ ਗੁਰਦੁਆਰੇ ਦੇ ਪ੍ਰਧਾਨ ਨੂੰ ਕਤਲ ਕੀਤਾ ਗਿਆ ਸੀ, ਉਹ 1914 ਸੀ। ਪਹਿਲਾ ਇਨਸੀਡੈਂਟ ਜਿਹੜਾ ਕੈਨੇਡਾ ਦੀ ਧਰਤੀ ਤੇ ਹੋਇਆ, ਤੇ ਉਹ ਇੰਡੀਅਨ ਏਜੰਟ ਨੇ ਸਾਰਾ ਕੁਝ ਕਰਾਇਆ ਸੀ। ਇੰਡੀਅਨ ਏਜੰਟ, ਬ੍ਰਿਟਿਸ਼ ਇੰਡੀਅਨ ਏਜੰਟ, ਉਦੋਂ ਬ੍ਰਿਟਿਸ਼ ਸਰਕਾਰ ਸੀ, ਉਹ ਏਜੰਟ ਸੀ ਵਿਲੀਅਮ ਚਾਰਲਸ ਹੌਪਕਿਨਸਨ ਜੀ ਨੇ ਕਰਾਇਆ ਸੀ। ਜਿਵੇਂ ਹੁਣ ਅਸੀਂ ਗੱਲ ਅੱਜ ਕੱਲ੍ਹ ਨਿਖਿਲ ਗੁਪਤਾ ਦੀ ਚੱਲਦੀ ਹੈ, ਅਮਰੀਕਾ ਦੇ ਵਿੱਚ ਚੱਲਦੀ ਹੈ, ਜਾਂ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਜਿਹੜੇ ਦੂਜੇ ਪ੍ਰਧਾਨ ਨੇ ਕੈਨੇਡਾ ਦੀ ਧਰਤੀ ਤੇ, ਜਿਨ੍ਹਾਂ ਨੂੰ ਇੰਡੀਅਨ ਏਜੰਟਾਂ ਦੇ ਰਾਹੀਂ ਜਿਹੜਾ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਪਾਰਲੀਮੈਂਟ ਚ ਕਹਿਣ ਅਨੁਸਾਰ ਜਿਹੜਾ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਗਿਆ। ਸੋ ਇਹ ਨਾ ਇਤਿਹਾਸ ਕਈ ਵਾਰੀ ਦੁਹਰਾਇਆ ਜਾਂਦਾ, ਬਹੁਤ ਖਿਆਲ ਦੇ ਨਾਲ ਇਹਨਾਂ ਪਹਿਲੂਆਂ ਨੂੰ ਵਿਚਾਰਨਾ ਬਣਦਾ। ਇਸ ਤਰੀਕੇ ਨਾਲ ਗੁਲਾਮੀ ਵਾਲਾ ਜਿਹੜਾ ਮਾਹੌਲ ਸੀ, ਸੋ ਇਹ ਘਟਨਾ ਨਾਲ ਜਬੇ ਬਾਣ ਲਾਗਿਓ ਤਬੇ ਰੋਸ ਜਾਗਿਓ, ਇਸ ਘਟਨਾ ਨੇ ਭਾਈ ਮੇਵਾ ਸਿੰਘ ਨੂੰ ਤਿਆਰ ਕੀਤਾ ਕਿ ਉਹਨਾਂ ਨੇ ਉਹ ਇੰਡੀਅਨ ਏਜੰਟ ਨੂੰ ਜਿਹੜਾ ਸੋਧਣ ਦਾ ਫੈਸਲਾ ਕੀਤਾ। ਜੀ, ਉਹ ਸੋਧਣ ਦੀ ਜਿਹੜੀ ਹੈ ਉਹ ਕੋਸ਼ਿਸ਼ ਕਿਵੇਂ ਹੋਈ, ਉਹ ਅਟੈਂਪਟ ਕਿਵੇਂ ਹੋਇਆ, ਜਾਂ ਉਹਦੀ ਯੋਜਨਾਬੰਦੀ ਕਿਵੇਂ ਹੋਈ, ਇਹਦੀ ਤੇ ਆਪਾਂ ਗੱਲਬਾਤ ਕਰਾਂਗੇ। ਪਰ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ ਤਾਂ ਮੇਰੇ ਇੱਕ ਜ਼ਿਹਨ ਦੇ ਵਿੱਚ ਗੱਲ ਹੋਰ ਆਈ ਕਿ ਜਿਵੇਂ ਅੱਜ ਕੱਲ੍ਹ ਆਪਾਂ ਗੱਲਬਾਤ ਕਰ ਰਹੇ ਹਾਂ, ਮਸਲਾ ਚੱਲ ਰਿਹਾ ਜਥੇਦਾਰ ਸ਼ਹੀਦ ਭਾਈ ਕੌਂਕੇ ਜੀ ਦੇ ਬਾਰੇ, ਜਿਹੜੇ ਕਿ ਕਾਰਜਕਾਰੀ ਜਥੇਦਾਰ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ। ਉਹਨਾਂ ਦੇ ਮਾਮਲੇ ਦੇ ਵਿੱਚ ਵੀ ਤੁਸੀਂ ਦੇਖ ਲਓ ਕਿ ਇੱਕ ਪਾਸੇ ਤਾਂ ਉਹਨਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗਿਆ, ਐਨਕਾਊਂਟਰ ਕਰ ਦਿੱਤਾ ਗਿਆ, ਉਹਨਾਂ ਦਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ। ਦੂਜੇ ਪਾਸੇ ਪੁਲਿਸ ਰੈਕਟ ਦੇ ਵਿੱਚ ਹੀ ਉਹਨਾਂ ਨੂੰ ਭਗੌੜੇ ਦੱਸਿਆ ਗਿਆ, ਮਤਲਬ ਦੋਹਰੀ ਮਾਰ ਜਾਂ ਦੋਹਰਾ ਇੱਕ ਤਰੀਕੇ ਨਾਲ ਕਰੈਕਟਰ ਅਸੈਸੀਨੇਟ ਕਰਨ ਦੀ ਜਿਹੜੀ ਗੱਲ ਆ, ਹਨਾ। ਇੱਥੇ ਵੀ ਜਦੋਂ ਉਹਨਾਂ ਦੇ ਬਾਰੇ ਆਪਾਂ ਪੜ੍ਹਦੇ ਹਾਂ, ਜਾਂ ਜਦੋਂ ਆਪਾਂ ਚਰਚਾ ਕਰ ਰਹੇ ਸੀਗੇ ਇਸ ਇੰਟਰਵਿਊ ਨੂੰ ਜਿਹੜਾ ਰਿਕਾਰਡ ਕਰਨ ਤੋਂ ਪਹਿਲਾਂ, ਉਹਨਾਂ ਦੇ ਨਾਲ ਵੀ ਕੁਛ ਅਜਿਹੀ ਤਰਾਸਦੀ ਵਾਪਰੀ ਹੈ। ਇਹਦੇ ਬਾਰੇ ਇਹ ਬਹੁਤ ਵੱਡਾ ਇੱਕ ਨੁਕਤਾ ਜਿਹੜਾ ਤੁਸੀਂ ਉਠਾਇਆ ਜੀ, ਕਿ ਸਾਡੇ ਪ੍ਰੋਮੀਨੈਂਟ ਜਿਹੜੇ ਲੀਡਰ ਆ, ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਜਿਹੜਾ ਹੈ ਕਿਵੇਂ ਕੀਤਾ ਜਾਂਦਾ ਜੀ, ਉਹਦੇ ਵਾਸਤੇ ਸਾਡੀ ਕੌਮ ਸੁਚੇਤ ਨਹੀਂ ਹੁੰਦੀ। ਭਾਈ ਜਥੇਦਾਰ ਕੌਂਕੇ ਹੋਰਾਂ ਦਾ ਅੱਜ 30 ਸਾਲ ਹੋ ਗਏ ਆ, 1993 ਤੋਂ 2023 ਜਾ ਕੇ ਅਸੀਂ ਜਦੋਂ ਗੱਲ ਕਰਦੇ ਹਾਂ, ਉਹਨਾਂ ਦੇ ਮਿਸਿਸ ਸਤਿਕਾਰਯੋਗ ਭੈਣ ਜੀ ਗੁਰਮੀਲ ਕੌਰ ਹੋਰਾਂ ਨਾਲ ਪਰਸਨਲੀ ਮੇਰੀ ਕਈ ਵਾਰ ਗੱਲਬਾਤ ਹੋਈ। ਇੱਥੇ ਐਬਸਪੋਰਟ ਸਾਡੇ ਇੱਥੇ ਹੀ ਆ ਕੇ ਰਹੇ, ਬੈਠਦੇ ਹੁੰਦੇ ਸੀ ਅਸੀਂ, ਇਕੱਠਿਆਂ ਕੁਝ ਸਮਾਂ ਵੀ ਬਿਤਾਇਆ। ਏਡੀ ਵੱਡੀ ਉਹਨਾਂ ਦੀ ਸ਼ਹਾਦਤ ਹੈ ਤੇ ਇੰਨਾ ਅਸੀਂ ਅੱਖੋਂ ਪਰੋਖੇ ਕੀਤਾ। ਸੋ ਕਾਲਡ ਪੰਥਕ ਸਰਕਾਰਾਂ ਆਈਆਂ, ਉਹਨਾਂ ਨੇ ਕੀ ਕੀਤਾ ਉਹ ਸਾਰਾ ਕੁਝ ਸਾਹਮਣੇ ਹੈ, ਰਿਪੋਰਟਾਂ ਦੱਬ ਕੇ ਰੱਖ ਲਈਆਂ। ਹਕੂਮਤ ਜਿਹੜੀ ਹੈ ਕਾਂਗਰਸ ਹੈ, ਉਹਨੇ ਜ਼ੁਲਮ ਕੀਤਾ, ਉਹ ਵੀ ਸਟੇਟ ਹੀ ਸੀ, ਉਹ ਸਰਕਾਰ ਜਿਹੜੀ ਮਰਜ਼ੀ ਹੋਵੇ, ਇੰਡੀਅਨ ਸਟੇਟ ਦੀ ਨੀਤੀ ਸੀ, ਤੇ ਕਰੈਕਟਰ ਅਸੈਸੀਨੇਸ਼ਨ ਇਉਂ ਕਰ ਦਿੱਤਾ ਕਿ ਉਹਨਾਂ ਨੂੰ ਭਗੌੜੇ ਕਰਾਰ ਦਿੱਤਾ। ਹੁਣ ਭਾਈ ਮੇਵਾ ਸਿੰਘ ਬਾਰੇ ਇੱਥੇ ਆਉਂਦਾ, ਜਦੋਂ ਭਾਈ ਮੇਵਾ ਸਿੰਘ ਨੇ ਇਹ ਫੈਸਲਾ ਕੀਤਾ ਕਿ ਇੰਨਾ ਜ਼ਿਆਦਾ ਵੱਡਾ ਧੱਕਾ ਹੋਇਆ, ਤੇ ਉਸ ਵੇਲੇ ਉਹਨੂੰ ਡਰਾਇਆ ਧਮਕਾਇਆ ਗਿਆ, ਕਿਉਂਕਿ ਗਵਾਹੀ ਚੱਲ ਰਹੀ ਸੀ ਕੋਰਟ ਦੇ ਵਿੱਚ। ਬੇਲੇ ਜਾਣ ਨੂੰ ਜਿਹੜਾ ਜਿਸ ਤਰੀਕੇ ਨਾਲ ਰੰਗੇ ਹੱਥੀ ਫੜਿਆ ਗਿਆ ਸੀ ਗੋਲੀਆਂ ਚਲਾਉਂਦੇ, ਤੇ ਕੋਰਟ ਦੇ ਵਿੱਚ ਗਵਾਹੀਆਂ ਦੇਣ ਵਾਸਤੇ ਭਾਈ ਸਾਹਿਬ ਨੂੰ ਕਿਹਾ ਗਿਆ ਕਿ ਜੇਕਰ ਤੂੰ ਗਵਾਹੀ ਜਿਹੜੀ ਹੈ ਤੂੰ ਉਹਨਾਂ ਦੇ ਸਿੰਘਾਂ ਦੇ ਹੱਕ 'ਚ ਦਿੱਤੀ, ਬੇਲੇ ਦੇ ਉਲਟ ਦਿੱਤੀ, ਤਾਂ ਤੇਰਾ ਹਸ਼ਰ ਵੀ ਉਹੀ ਕਰਾਂਗੇ ਜੋ ਭਾਗ ਸਿੰਘ ਦਾ ਕੀਤਾ। ਠੀਕ ਹੈ। ਫਿਰ ਉਹਨਾਂ ਦੇ ਸਾਹਮਣੇ ਗੰਦੀਆਂ ਗਾਲਾਂ ਕੱਢੀਆਂ ਗਈਆਂ। ਭਾਈ ਭਾਗ ਸਿੰਘ ਜੀ ਦੀ ਬੱਚੀ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਇਹੋ ਜਿਹਾ ਕੁਛ ਬੋਲਿਆ ਗਿਆ। ਮੇਵਾ ਸਿੰਘ ਨੂੰ ਕੱਢੀਆਂ ਗਈਆਂ, ਤੇ ਉਹ ਕਹਿੰਦੇ ਵੀ ਸਾਡਾ ਜਿਉਣਾ ਤਰਕਾਰ ਹੈ, ਅਸੀਂ ਕਾਹਦੇ ਵਾਸਤੇ ਜਿਉ ਰਹੇ ਹਾਂ। ਸਾਡੇ ਮਹਾਨ ਯੋਧਿਆਂ ਨੇ ਅਣਖ ਤੇ ਗੈਰਤ ਦੇ ਲਈ ਬੜਾ ਕੁਝ ਕੀਤਾ, ਸਾਜ਼ ਸੋਚ ਵਾਲੇ ਬੰਦੇ ਆ, ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ। ਤੇ ਉਹਨਾਂ ਨੇ ਕਿਹਾ ਵੀ ਨਿਤ ਝੁਰਕੇ ਮਰਨ ਨਾਲੋਂ ਮੈਂ ਹੁਣ ਉਹ ਫੈਸਲਾ ਕਰਨਾ ਜਿਹੜਾ ਵੱਡਾ ਹੋਏਗਾ। ਭਗਤ ਸਿੰਘ ਨੇ ਇੱਕ ਆਰਟੀਕਲ ਲਿਖਿਆ ਪਿੱਛੇ ਜੇ, ਉਹ ਆਰਟੀਕਲ ਦੀ ਚਰਚਾ ਵੀ ਹੋਈ ਹੈ। ਇਹ ਆਰਟੀਕਲ ਜਿਹੜਾ ਹੈ ਉਹਨਾਂ ਦਾ ਛਪਿਆ ਵੀ ਹੈ,
ਜੀ, ਸ਼ਹੀਦ ਜੀ। ਭਗਤ ਸਿੰਘ ਦੇ ਆਰਟੀਕਲ ਦੇ ਵਿੱਚ ਉਹਨਾਂ ਨੇ ਮੰਨਿਆ ਕਿ ਉਹਨਾਂ ਦੀ ਪ੍ਰੇਰਨਾ ਭਾਈ ਮੇਵਾ ਸਿੰਘ ਜੀ ਲੋਪੋਕੇ ਸਨ। ਅੱਛਾ, ਵਾਹ! ਆਰਟੀਕਲ ਦੇ ਵਿੱਚ ਉਹਨਾਂ ਨੇ ਮੰਨਿਆ, ਪੂਰਾ ਵੱਡਾ ਆਰਟੀਕਲ ਲਿਖਿਆ, ਜੀ, ਜਿਹੜਾ ਜੀ। ਕਿ ਵੀ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਤਰ੍ਹਾਂ ਪ੍ਰੇਮ ਖੇਲਣ ਦੇ ਚਾਅ ਨੂੰ ਲੈ ਕੇ ਹੂੰ, ਹੂੰ, ਸ਼ਹੀਦੀਆਂ ਹੂੰ। ਦਾ ਰਸਤਾ ਦੱਸਿਆ, ਤੇ ਇੱਕ ਸਿੰਘ ਜਿਹੜਾ ਗੁਰਸਿੱਖ ਹੈ ਕਿਵੇਂ ਉਸ ਰਸਤੇ ਤੇ ਚੱਲਿਆ, ਜੀ, ਸਾਰਾ ਲੇਖ ਵਿਚਾਰਨਯੋਗ ਹੈ। ਸੋ ਇਹ ਜਿਹੜੀ ਇਤਿਹਾਸਕ ਸਰੋਤ ਹੈ, ਇਹ ਅਸੀਂ ਪੁਰਾਣੇ ਜਿਹੜੇ ਆ 1914-15 ਵਾਲੇ ਕਿਰਤੀ ਅਖਬਾਰ ਆ, ਭਾਈ ਸੰਤੋਖ ਸਿੰਘ ਧਰਦਿਓ, ਹੂੰ, ਉਹਨਾਂ ਦੇ ਵਿੱਚੋਂ ਵੀ ਅਸੀਂ ਇਕੱਠੇ ਕਰਕੇ ਸਾਰੇ ਦੇਖ ਰਹੇ ਹਾਂ। ਉਸ ਤੋਂ ਬਾਅਦ ਗਿਆਨੀ ਕੇਸਰ ਸਿੰਘ ਨਾਵਲਿਸਟ, ਹੂੰ, ਉਸ ਹੂੰ, ਤੋਂ ਬਾਅਦ ਸੋਹਣ ਸਿੰਘ ਪੂਨੀ ਇਤਿਹਾਸਕਾਰ, ਉਸ ਤੋਂ ਬਾਅਦ ਹੋਰ ਸਰੋਤ ਹੈ ਹੂੰ। ਰਾਜਵਿੰਦਰ ਸਿੰਘ ਰਾਹੀ, ਭਾਈ ਮੇਰ ਸਿੰਘ, ਬਹੁਤ ਸਾਰੇ, ਜਾਣੀ ਕਿ ਸਮੇਂ-ਸਮੇਂ ਨਾਲ ਜੁੜਦੇ ਗਏ ਆ। ਪਰ ਜਿਹੜਾ ਮੁੱਢਲੇ ਸਰੋਤ ਨੇ, ਉਹ ਸਰੋਤ ਨੇ ਕੈਨੇਡਾ ਦੇ ਵਿੱਚ ਜਦੋਂ ਮੋਢੀ ਸਿੰਘ ਆਏ ਸਨ, ਉਹਨਾਂ ਦੇ ਜਿਹੜੇ ਖਾਲਸਾ ਦੀਵਾਨ ਸੁਸਾਇਟੀ ਦੇ ਮਿੰਟਸ ਪਏ ਨੇ, ਉਹਨਾਂ ਦੇ ਵਿੱਚ ਭਾਈ ਜੀ। ਮੇਵਾ ਸਿੰਘ ਜੀ ਦੀ ਸ਼ਹਾਦਤ ਤੇ ਉਹਨਾਂ ਦਾ ਫੈਸਲਾ, ਫਿਰ ਉਹਨਾਂ ਨੇ ਕਿਵੇਂ ਉਹਨੂੰ ਸੋਧਿਆ, ਉਹਦੀ ਗੱਲਬਾਤ ਇਸ ਤੋਂ ਬਾਅਦ ਆਪਾਂ ਕਰਦੇ ਹਾਂ। ਜੀ, ਜੀ, ਬਿਲਕੁਲ। ਤੁਸੀਂ ਦੇਖੋ ਕਿ ਕੈਸੇ ਦੌਰ ਦੇ ਵਿੱਚੋਂ ਉਹਨਾਂ ਨੂੰ ਲੰਘਣਾ ਪਿਆ ਹੋਊਗਾ, ਵੀ ਇੱਕ ਪਾਸੇ ਜਿਹੜੇ ਮੁਲਕ ਤੋਂ ਆਏ ਉਹ ਮੁਲਕ ਗੁਲਾਮ ਸੀਗਾ। ਜੀ, ਦੂਜੇ ਪਾਸੇ ਜਿੱਥੇ ਆਏ ਉੱਥੇ ਉਹਨਾਂ ਨੂੰ ਨਸਲਵਾਦ ਦਾ ਸਾਹਮਣਾ ਕਰਨਾ ਪਿਆ। ਆਰਥਿਕ ਜਿਹੜੀਆਂ ਤੰਗੀਆਂ ਤੁਰਸ਼ੀਆਂ ਤਾਂ ਖੜੀਆਂ ਹੀ ਨੇ ਨਾ, ਨਾਲ ਬੰਦਾ ਸਿਫਰ ਤੋਂ ਸ਼ੁਰੂ ਜੀ, ਕਰਦਾ। ਜੀ, 125 ਸਾਲ ਪਹਿਲਾਂ ਇੱਕ ਬੰਦੇ ਦੇ ਸਾਹਮਣੇ ਉਹਦੀ ਕੌਮ ਦੇ, ਉਹਦੇ ਜਿਹੜਾ ਸਭ ਤੋਂ ਸਰਵਉੱਚ ਉਹਦਾ ਗੁਰੂ ਆ, ਉਹਦੀ ਬੇਅਦਬੀ ਹੋ ਜਾਣੀ, ਔਰ ਉਹਦੇ ਜਿਹੜੇ ਆਗੂ ਸੀ, ਜਿਹੜੇ ਅਹਿਮ, ਜਿਨ੍ਹਾਂ ਦਾ ਕੋਈ ਕਰੈਕਟਰ ਵੀ ਸੀਗਾ, ਜਿਹੜੇ ਲੜ ਵੀ ਰਹੇ ਸੀ, ਉਹਨਾਂ ਦਾ ਕਤਲ ਹੋ ਜਾਣਾ, ਔਰ ਉਸ ਬੰਦੇ ਨੂੰ ਦਬਾਇਆ ਜਾਵੇ, ਕਿੰਨੀ ਚੜ੍ਹਦੀ ਕਲਾ ਹੋਊਗੀ ਉਹਨਾਂ ਦੀ। ਤੁਸੀਂ ਦੇਖੋ ਅੱਜ ਸਮਾਂ ਕਿੰਨਾ ਬਦਲਿਆ ਹੋਇਆ। ਤੁਸੀਂ ਜੀ, ਅੱਜ ਜੀ। ਅਸੀਂ ਆਰਥਿਕ ਤੌਰ ਤੇ ਸੰਪੰਨ ਆ, ਹਾਂਜੀ, ਏਡੇ ਬਿਲਕੁਲ। ਵੱਡੇ ਰੇਡੀਓ ਸਟੇਸ਼ਨ, ਟੈਲੀਵਿਜ਼ਨ ਨੂੰ ਚਲਾ ਰਹੇ ਹੋ, ਹਾਂਜੀ, ਹਾਂਜੀ। ਅਸੀਂ ਇੱਥੇ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਹੈ ਨਾ। ਹੂੰ, ਅੱਜ ਸਾਡੀ ਉਹ ਸਪਿਰਿਟ ਨਹੀਂ। ਅੱਜ ਹੂੰ। ਸਾਡੇ ਕੋਲੇ ਐਸ਼-ਉਰਾਸੀ, ਸਾਡੇ ਡਰਾਈਵੇ 'ਚ 5-5 ਗੱਡੀਆਂ ਖੜੀਆਂ ਹੁੰਦੀਆਂ। ਖੜੀਆਂ, ਸਾਡੇ ਬਿਲਕੁਲ। ਕੋਲੇ ਕਿੰਨਾ ਕੁਛ ਹੈ। ਹੂੰ, ਸਾਨੂੰ ਕੋਈ ਇਹੋ ਜਿਹੀ ਚੁਣੌਤੀ ਨਹੀਂ। ਅਸੀਂ ਜੇ ਇੱਕ ਅੱਧਾ ਕੇਸ ਹੁੰਦਾ ਤਾਂ ਪ੍ਰਾਈਮ ਮਿਨਿਸਟਰ ਤੱਕ ਸਾਡੇ ਲਈ ਬੋਲ ਰਿਹਾ। ਹੂੰ। ਸਰਕਾਰਾਂ ਆਵਾਜ਼ ਉਠਾ ਰਹੀਆਂ ਨੇ। ਉਦੋਂ ਜੀ। ਸਰਕਾਰਾਂ ਵੀ ਵਿਰੁੱਧ, ਹੂੰ, ਤੁਹਾਡੀ ਆਰਥਿਕਤਾ ਵੀ ਤੁਹਾਡੇ ਲਈ ਚੁਣੌਤੀ, ਬਿਲਕੁਲ। ਨਸਲਵਾਦ ਵੀ ਪੂਰਾ, ਹੂੰ, ਬਹੁਤ ਉਹ ਸਿਸਟਮ ਦੇ ਨਾਲ ਲੜਾਈ ਲੜ ਰਿਹਾ ਨਾ, ਇੱਕ ਤਾਂ ਜਿੱਥੋਂ ਆਇਆ ਉੱਥੇ, ਇੱਕ ਜਿੱਥੇ ਹੈਗਾ ਉੱਥੇ। ਇੱਥੇ ਅੱਜ ਦੀ ਤਰੀਕ ਦੇ ਵਿੱਚ ਸਾਡੀ ਸਪਿਰਿਟ ਇੰਨੀ ਕਿੱਦਾਂ ਘਟ ਗਈ। ਮੈਂ ਇਸ ਗੱਲ ਲਈ ਕਿਉਂ ਸੋਚਦਾ ਹੂੰ, ਕਿ ਹੂੰ। ਸਾਡੇ ਵਾਸਤੇ ਇਹ ਗੱਲ ਬੜੀ ਹੈਰਾਨੀ ਵਾਲੀ ਗੱਲ ਹੈ, ਤੇ ਅਫਸੋਸ ਵੀ ਹੈ ਇਸ ਗੱਲ ਦਾ। ਜੀ। ਤੁਸੀਂ ਮਾੜਾ ਜਿਹਾ ਸੀਨ ਦੇਖੋ ਕਿ ਹੂੰ, 1880 ਦੇ ਵਿੱਚ ਕੈਨੇਡਾ ਦੀ ਧਰਤੀ ਤੇ ਬੰਦਾ ਆਇਆ, ਹੂੰ। 1914 ਦਾ ਸਮਾਂ, ਜੀ, ਜਵਾਨ ਆ ਉਹ, ਜੀ। ਦੇਖੋ ਪੂਰਾ ਭਰ ਜਵਾਨੀ ਦੇ ਵਿੱਚ ਉਹਨੇ ਸ਼ਾਦੀ ਕਰਨੀ ਹੈ, ਆਪਣਾ ਹੂੰ, ਪਰਿਵਾਰ ਪਾਲਣਾ, ਇੱਥੇ ਰੋਜ਼ੀ ਰੋਟੀ ਲਈ ਆਇਆ, ਲੇਕਿਨ ਉਹਦਾ ਜੀਵਨ ਬਦਲ ਗਿਆ, ਉਹਨੇ ਪਰਵਾਹ ਨਹੀਂ ਕੀਤੀ। ਹੂੰ। ਅੱਜ ਜਦੋਂ ਅਸੀਂ ਕਹਿੰਦੇ ਆ ਕਿ ਲਓ ਜੀ ਅੱਜ ਅਸੀਂ ਫਲਾਨਾ ਬੰਦਾ ਜਿਹੜਾ ਆਰਥਿਕ ਤੌਰ ਤੇ ਇੱਥੇ ਮਿਲੀਅਨਰ ਹੈ, ਉਹ ਹਾਂਜੀ, ਬੜਾ ਹਾਂਜੀ। ਚੜ੍ਹਦੀ ਕਲਾ ਵਾਲਾ, ਉਹ ਹੂੰ। ਜੇ ਭਾਈ ਮੇਵਾ ਸਿੰਘ ਵਰਗੇ, ਭਾਈ ਬਲਵੰਤ ਸਿੰਘ ਵਰਗੇ ਇਹ ਯੋਧੇ ਹੂੰ, ਉਸ ਹੂੰ, ਵੇਲੇ ਹੂੰ। ਰਸਤਾ ਨਾ ਅਖਤਿਆਰ ਕਰਦੇ, ਅੱਜ ਉਹਨਾਂ ਦੀ ਚੌਥੀ ਪੰਜਵੀਂ ਪੀੜ੍ਹੀ ਸਭ ਤੋਂ ਅਮੀਰ ਹੋਣੀ ਸੀ ਇੱਥੇ, ਬਿਲਕੁਲ। ਐਸ਼ ਪ੍ਰਸਤੀ ਚ ਹੋਣੀ ਸੀ। ਹੂੰ। ਸਾਨੂੰ ਪਤਾ ਹੀ ਨਹੀਂ ਜਿਨ੍ਹਾਂ ਰਸਤਿਆਂ ਤੇ ਅਸੀਂ ਤੁਰ ਰਹੇ ਹਾਂ, ਇਹਨਾਂ ਦੇ ਥੱਲੇ ਲਹੂ, ਮਿੰਜ, ਮਾਸ, ਹੱਡੀਆਂ ਕਿੰਨਾਂ ਦੀਆਂ ਨੇ। ਕਿੰਨਾਂ ਦੀਆਂ ਜਿੱਥੇ ਜੀ। ਅਸੀਂ ਪੈਰ ਧਰ ਰਹੇ ਹਾਂ, ਇੱਥੇ ਹੂੰ, ਮੇਵਾ ਸਿੰਘ ਦਾ ਲਹੂ ਹੈ, ਹੂੰ। ਭਾਗ ਸਿੰਘ ਦੇ ਸਾਹ ਨੇ। ਜੀ, ਜੀ। ਅਸੀਂ ਏਡੇ ਅਕਿਰਤ ਘਣ, ਸਾਡੇ ਅੰਦਰ ਕਿਤੇ ਵੀ ਅਹਿਸਾਸ ਨਹੀਂ ਆਇਆ। ਅੱਜ ਜਦੋਂ ਮੈਂ 11 ਤਰੀਕ ਦੇਖ ਰਿਹਾ ਸੀ, ਅੱਜ ਮੈਂ ਇੱਕ ਟਵੀਟ ਕੀਤਾ, ਮੈਂ ਜੀ, ਜੀ। ਕੈਨੇਡਾ ਦੀਆਂ ਕੁਰਸੀਆਂ ਤੇ ਬੈਠੇ ਮੰਤਰੀ, ਹੂੰ, ਹੂੰ। ਸਾਡੇ ਐਮਐਲਏ, ਸਾਡੇ ਹੂੰ। ਕਾਉਂਸਲਰ, ਜੀ। ਕੀ ਉਹਨਾਂ ਨੂੰ ਯਾਦ ਹੈ ਕਿ ਕੈਨੇਡਾ 'ਚ ਵੋਟ ਦਾ ਹੱਕ ਖੋਇਆ ਗਿਆ ਸੀ? ਜੇ ਮੇਵਾ ਸਿੰਘ ਸ਼ਹੀਦੀ ਨਾ ਦਿੰਦੇ, ਵੋਟ ਦਾ ਹੱਕ ਨਾ ਮਿਲਦਾ, ਜੇ ਹੱਕ ਨਾ ਮਿਲਦਾ ਤਾਂ ਉਹ ਆਪਾਂ ਕਿੱਥੋਂ ਚੁਣੇ ਨਾ ਜਾਂਦੇ, ਅੱਜ ਉੱਥੇ ਨਾ ਹੁੰਦੇ। ਹੂੰ, ਕਿਸੇ ਨੇ ਅੱਜ ਕੋਈ ਟਵੀਟ ਕੀਤਾ? ਹੂੰ। ਕਿਸੇ ਨੇ ਕੋਈ ਸ਼ਹੀਦ ਨੂੰ ਯਾਦ ਕੀਤਾ? ਕਿਸੇ ਹੂੰ, ਨੇ 2 ਲਫ਼ਜ਼ ਲਿਖਿਆ? ਹੂੰ। ਸਾਡੀ ਪੋਲੀਟੀਕਲ ਪਾਰਟੀ ਦਾ ਕੋਈ ਆਗੂ ਹੋਵੇ, ਹਾਂਜੀ। ਅਸੀਂ ਉਸ ਦੇ ਕਸੀਦੇ ਪੜ੍ਹਦੇ ਹਾਂ, ਹੂੰ। ਉਹ ਜੰਮਿਆ ਹੋਵੇ, ਉਹ ਮਰਿਆ ਹੋਵੇ, ਉਸ ਦੀਆਂ ਪ੍ਰਸ਼ੰਸਾਵਾਂ ਦੇ ਗੁਣ ਗਾਉਣੇ ਆ। ਬਿਲਕੁਲ ਜੀ। ਇਹ ਕਿਰਤਕਣ ਅਸੀਂ, ਤੇ ਮੈਂ ਇਸ ਗੱਲ ਨੂੰ, ਕਿਉਂਕਿ ਤੁਸੀਂ ਥੋੜਾ ਜ਼ਿਕਰ ਕੀਤਾ, ਮੇਰੇ ਮਨ 'ਚ ਇਸ ਗੱਲ ਦਾ ਇੰਨਾ ਕੁ ਹਮੇਸ਼ਾ ਅਫਸੋਸ ਹੁੰਦਾ ਹੈ ਹੂੰ, ਕਿ ਹੂੰ, ਹੂੰ। ਅਸੀਂ, ਸਾਡੇ ਕੋਲੇ ਸਭ ਤੋਂ ਵੱਡਾ ਜਿਹੜਾ ਕਰੈਕਟਰ ਹੀ ਦਿੱਤਾ ਸੀ ਗੁਰੂ ਸਾਹਿਬ ਨੇ, ਹੂੰ, ਉਹੀ ਅਸੀਂ ਜਿਹੜਾ ਉਹਨਾਂ ਯੋਧਿਆਂ ਦੇ ਵਿੱਚ ਸੀ, ਉਹ ਸਾਡੇ 'ਚ ਘਾਟ ਹੈ। ਹੂੰ। ਪਰ ਜੇ ਹੁਣ ਵੀ ਅਸੀਂ ਅੱਜ ਵੀ ਇਹ ਸਮਝੀਏ ਨਾ, ਉਹਨਾਂ ਦੇ ਇਤਿਹਾਸ ਨੂੰ ਬਾਰ-ਬਾਰ ਘਰਾਂ 'ਚ ਵਿਚਾਰੀਏ, ਹੂੰ, ਮੇਵਾ ਸਿੰਘ ਦੀ ਗੱਲ ਕਰੀਏ, ਉਹਦੀ ਕੁਰਬਾਨੀ ਦੀ ਗੱਲ ਕਰੀਏ, ਹੂੰ। ਕੈਨੇਡਾ ਦੇ ਵਿੱਚ ਨਸਲਵਾਦ ਦੇ ਖਿਲਾਫ ਉਹਦੀ ਏਡੀ ਵੱਡੀ ਲੜਾਈ ਸੀ। ਸਾਨੂੰ ਬੜਾ ਵਧੀਆ ਹੁੰਦਾ ਕਿ ਅਸੀਂ ਗੱਲ ਕਰਦੇ ਹਾਂ, ਮਾਰਟਨ ਲੂਥਰ ਕਿੰਗ ਦੀ ਗੱਲ ਕਰਦੇ ਹਾਂ, ਹੂੰ। ਜੂਨੀਅਰ ਦੀ ਗੱਲ ਕਰਦੇ ਹਾਂ, ਅਸੀਂ ਹੋਰਾਂ ਦੀ ਗੱਲ ਕਰਦੇ ਹਾਂ, ਨਸਲਵਾਦ ਸਾਡੇ ਆਪਣੇ ਕਿੰਨੇ ਯੋਧੇ ਪਏ ਨੇ, ਸਾਡੇ ਆਪਣੇ ਕਿੰਨੇ। ਅਸੀਂ ਜੇ ਇੱਥੇ ਅਸੀਂ ਆਪਣਿਆਂ ਦੀ ਗੱਲ ਕਿਉਂ ਨਹੀਂ ਕਰਦੇ ਬਈ, ਜਿਹੜੇ ਨਸਲਵਾਦ ਖਿਲਾਫ ਲੜੇ ਆ, ਹੂੰ, ਇਹਨਾਂ ਨੇ ਸ਼ਹੀਦੀਆਂ ਦਿੱਤੀਆਂ, ਇਹ ਨਸਲਵਾਦ ਦੇ ਖਿਲਾਫ ਲੜਾਈ ਸੀ। ਹੂੰ। 21 ਅਕਤੂਬਰ 1914 ਨੂੰ ਵੈਨਕੂਵਰ ਕੋਰਟ ਦੇ ਵਿੱਚ ਜੀ, ਸੁਣਵਾਈ ਜੀ, ਚੱਲ ਰਹੀ ਸੀ। ਜੀ। ਭਾਈ ਮੇਵਾ ਸਿੰਘ ਤਿਆਰ ਹੋ ਕੇ ਗਏ, ਕਿਸੇ ਨੂੰ ਨਹੀਂ ਸੀ ਪਤਾ। ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਤਸਵੀਰ ਵੀ ਕਰਵਾਈ। ਠੀਕ ਹੈ ਜੀ। ਇੱਕ
ਉਹਨਾਂ ਦੀ ਕੋਟ ਵਾਲੀ ਲੰਮੀ ਕੋਟ ਪਾਇਆ ਹੋਇਆ, ਬੜੀ ਸੋਹਣੀ ਫੋਟੋ ਹੈ। ਕਿਸੇ ਨੂੰ ਚਿੱਤ ਚੇਤਾ ਨਹੀਂ ਸੀਗਾ ਵੀ ਇਹ ਕੀ ਹੋ ਰਿਹਾ। ਉਹਨਾਂ ਨੇ ਬਸ ਇੰਨਾ ਕੁ ਰੱਖਿਆ ਵੀ ਕੋਈ ਨਹੀਂ, ਵਕਤ ਆਊਗਾ ਹੁਣ ਜਿਹੜਾ ਹੈ ਟ੍ਰੇਨਿੰਗ ਲਈ ਪੈਸਾ ਜਿੰਨਾ ਕੁ ਉਹਨਾਂ ਕੋਲੇ ਸੀ, $100 ਰਿਵਾਲਵਰ ਵਗੈਰਾ ਲਏ, ਸਾਰੇ ਚੰਗੀ ਤਰ੍ਹਾਂ ਥੋੜਾ ਬਹੁਤਾ ਪ੍ਰੈਕਟਿਸ ਕੀਤੀ। ਕਿਸੇ ਨੂੰ ਚਿੱਤ ਚੇਤੇ ਨਹੀਂ ਸੀ ਵੀ ਕੀ ਹੋਣ ਵਾਲਾ। 21 ਤਰੀਕ ਨੂੰ ਜਦੋਂ ਜਿੱਥੇ ਵੈਨਕੂਵਰ ਆਰਟ ਗੈਲਰੀ ਹੈ, ਜਿੱਥੇ ਪ੍ਰੋਟੈਸਟ ਹੁੰਦੇ ਨੇ ਜੂਨ 1984 ਜਾਂ ਨਵੰਬਰ ਦੇ ਬਾਰੇ ਇਕੱਠ ਹੁੰਦੇ ਆ ਜਾਂ ਹੋਰ ਪ੍ਰੋਟੈਸਟ ਹੁੰਦੇ ਆ, ਉਹ ਜਗ੍ਹਾ ਪੌੜੀਆਂ ਬਹੁਤ ਨੇ, ਉੱਥੇ ਅਦਾਲਤ ਲੱਗਦੀ ਸੀ। ਉਸ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ ਤੇ ਉਧਰੋਂ ਹੁਪਕਿੰਸਨ ਆ ਰਿਹਾ ਸੀ। ਹੁਪਕਿੰਸਨ ਪਛਾਣਦਾ ਸੀ ਕਿਉਂਕਿ 2-3 ਵਾਰੀ ਰਿਸ਼ਵਤ ਵੀ ਲਈ ਸੀ ਹੁਪਕਿੰਸਨ ਨੇ, ਕਈ ਮਾਮਲਿਆਂ ਦੇ ਵਿੱਚ ਮੇਵਾ ਸਿੰਘ ਹੋਰਾਂ ਤੋਂ ਵੀ ਲਈ ਸੀ, ਦਬਾਉਂਦਾ ਵੀ ਹੁੰਦਾ ਸੀ। ਉਹਨੇ ਆਖਿਆ ਇਹ ਕਿੱਥੇ ਤੁਰਿਆ ਹੁੰਦਾ। ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਅੱਜ ਹੋਣਾ ਕੀ ਹੈ। ਮੈਲਕਮ ਰੀਡ ਨੂੰ ਉਹਨੇ ਲੈ ਕੇ ਆਉਣਾ ਸੀ, ਜਿਹੜਾ MP ਆ, ਪਰ ਉਹਦੀ ਕਿਸਮਤ ਸੀ ਕਿ ਉਹਨੇ ਬਚਣਾ ਸੀ। ਉਹਨੂੰ ਜਦੋਂ ਲੈਣ ਵਾਸਤੇ ਹੁਪਕਿੰਸਨ ਨਾਲ ਆ ਰਿਹਾ ਸੀ ਤੇ ਉਹ ਦੇਰੀ ਹੋ ਗਈ, ਉਹਨੂੰ ਕਿਸੇ ਕਾਰਨ ਆ ਨਾ ਸਕਿਆ। ਇਹ ਪਹੁੰਚ ਗਿਆ ਤੇ ਮੇਵਾ ਸਿੰਘ ਉਧਰੋਂ ਆਏ ਤੇ ਉਹਨਾਂ ਨਾਲ ਕਿਸੇ ਗੱਲ ਤੇ ਕਰਨ ਲੱਗਿਆ ਆਰਗੂਮੈਂਟ, ਤੇ ਉਹਨਾਂ ਨੇ ਸੁੱਟਿਆ, ਧੱਕਾ ਦਿੱਤਾ, ਪਿਸਤੌਲ ਕੱਢੇ। ਜਦੋਂ ਗੋਲੀਆਂ ਦੋਨੇ ਹੱਥਾਂ ਦੇ ਨਾਲ ਚਲਾਈਆਂ ਤੇ ਉਹ ਸ਼ੂਟਿੰਗ, ਜਦੋਂ ਉਸ ਵੇਲੇ ਅਦਾਲਤ ਦੀ ਗੈਲਰੀ ਦੇ ਵਿੱਚ ਜਦੋਂ ਗੋਲੀਆਂ ਚੱਲੀਆਂ ਤੇ ਚਾਰੇ ਪਾਸੇ ਹਾਹਾਕਾਰ ਮਚ ਗਈ। ਸਾਰੇ ਜਿਹੜੇ ਸੀ ਆਪੋ ਆਪਣੇ ਖਾਨਿਆਂ 'ਚ ਲੁਕ ਗਏ ਤੇ ਮੇਵਾ ਸਿੰਘ ਨੇ ਉਹਨੂੰ ਚੰਗੀ ਤਰ੍ਹਾਂ ਤਸੱਲੀ ਨਾਲ ਸੋਧਿਆ, ਪੈਰ ਫੜ ਕੇ ਡਿੱਗਿਆ, ਗਿੜਗਿੜਾਇਆ, ਪਰ ਉਹਨਾਂ ਨੇ ਉਸ ਨੂੰ ਸੋਧ ਕੇ ਤੇ ਉੱਥੇ ਆਪਣੇ ਆਪ ਨੂੰ ਸ਼ੈਰਿਫ ਦੇ ਹਵਾਲੇ ਕਰ ਦਿੱਤਾ। ਤੇ ਉੱਥੇ ਹਵਾਲੇ ਕਰਕੇ ਸ਼ੈਰਿਫ ਦੇ ਭਾਈ ਮੇਵਾ ਸਿੰਘ ਕਹਿੰਦੇ ਵੀ ਮੇਰਾ ਆਹ ਜਿਹੜਾ ਕੰਮ ਸੀ, ਮੈਂ ਹੁਣ ਇਹ ਕਨਫਰਮ, ਜਦੋਂ ਉਹਨਾਂ ਨੂੰ ਫੜਨ ਲੱਗੇ ਕਹਿੰਦੇ ਮੈਂ ਦੌੜਨ ਵਾਸਤੇ ਨਹੀਂ, ਮੈਂ ਆਪਣੇ ਆਪ ਨੂੰ ਇਸ ਲਈ ਜਿਹੜਾ ਹੈ ਸਰੈਂਡਰ ਕਰਨਾ, ਪਰ ਮੈਨੂੰ ਇਹ ਦੱਸੋ ਕਿ ਉਹ ਮਰ ਗਿਆ। ਇਹ ਗੱਲ ਵੀ ਉਹੀ ਗੱਲ ਜਿਹੜੀ ਕਿ ਤਕਰੀਬਨ ਤੁਸੀਂ ਅੰਦਾਜ਼ਾ ਲਾਓ ਕਿ ਇਹ 1914 ਦੀ ਗੱਲ ਹੈ, 1940 ਦੀ ਗੱਲ ਆਹੀ ਹੁੰਦੀ ਹੈ ਜਿਹੜੀ ਊਧਮ ਸਿੰਘ ਕਰ ਰਿਹਾ। ਊਧਮ ਸਿੰਘ ਅਡਵਾਇਰ ਨੂੰ ਜਦੋਂ ਸੋਧਦਾ ਤੇ ਉਹ ਪਹਿਲਾਂ ਪੁੱਛਦਾ ਉਹਨਾਂ ਨੂੰ ਵੀ ਚੈੱਕ ਕਰੋ ਮਰ ਗਿਆ, ਉਹ ਹੈਗਾ ਕਿ ਮਰ ਗਿਆ। ਤੇ ਜਦੋਂ ਇਹ ਗੱਲਬਾਤ ਮੇਵਾ ਸਿੰਘ ਹੋਰਾਂ ਦੀ ਪ੍ਰੇਰਨਾ, ਉਹ ਮੇਵਾ ਸਿੰਘ ਬਣੇ, ਬਹੁਤਿਆਂ ਲਈ ਪ੍ਰੇਰਨਾ ਬਣੇ ਆ, ਸਾਨੂੰ ਇਸ ਗੱਲ ਦਾ ਪਤਾ ਨਹੀਂ। ਊਧਮ ਸਿੰਘ ਲਈ, ਭਗਤ ਸਿੰਘ ਲਈ, ਈਵਨ ਸ਼ਹੀਦ ਕਰਤਾਰ ਸਿੰਘ ਸਰਾਭਾ ਜਿਹੜੇ ਉਹ ਵੀ ਮਗਰੋਂ ਉਹਨਾਂ ਤੋਂ ਸ਼ਹੀਦ ਹੁੰਦੇ ਆ। ਖੈਰ ਇਹਨਾਂ ਦਾ ਬੜਾ ਵੱਡਾ ਕੰਟਰੀਬਿਊਸ਼ਨ ਆ, ਆਪਣੇ ਆਪ ਨੂੰ ਸਰੈਂਡਰ ਕੀਤਾ। ਅਦਾਲਤ ਦੇ ਵਿੱਚ ਜਿਹੜਾ ਉਹਨਾਂ ਦਾ ਭਾਸ਼ਣ ਸੀ, ਉਹ ਭਾਸ਼ਣ ਅੰਗਰੇਜ਼ੀ ਦੇ ਵਿੱਚ ਮਿਲਦਾ ਹੈ ਕੋਰਟ ਦੀ ਕਾਰਵਾਈ 'ਚ, ਤੇ ਪੰਜਾਬੀ ਦੇ ਵਿੱਚ ਉਹ ਭਾਸ਼ਣ ਜਿਹੜਾ ਅਨੁਵਾਦ ਵੀ ਕੀਤਾ ਗਿਆ। ਉਹ ਐਸਾ ਭਾਸ਼ਣ ਹੈ ਜਿਹੜਾ ਕਿ ਭਾਸ਼ਣ ਤੁਸੀਂ ਜੇ ਇਤਿਹਾਸ ਦੇ ਵਿੱਚ ਦੇਖੋ ਤਾਂ ਇੱਕ ਸੁਨਹਿਰੀ ਅੱਖਰਾਂ 'ਚ ਅੰਕਿਤ ਕੀਤਾ ਜਾਣ ਵਾਲਾ ਦਸਤਾਵੇਜ਼ ਹੈ। ਉਹਦੇ ਵਿੱਚ ਉਹ ਚੀਜ਼ਾਂ ਉਹਨਾਂ ਨੇ ਕਹੀਆਂ ਜੱਜ ਨੂੰ ਜਿਹੜੀਆਂ ਕਿ ਅਸੀਂ ਸੋਚ ਵੀ ਨਹੀਂ ਸਕਦੇ। ਉਹਦੇ ਵਿੱਚ ਉਹ ਕਹਿੰਦੇ ਕਿ ਮੈਂ ਇਸ ਕਰਕੇ ਨਹੀਂ ਇਹਨੂੰ ਮਾਰਿਆ ਕਿ ਇਹਦਾ ਰੰਗ ਗੋਰਾ ਸੀ ਜਾਂ ਕੋਈ ਵੀ ਸੀ, ਮੈਂ ਇਸ ਕਰਕੇ ਵੀ ਨਹੀਂ ਮਾਰਿਆ ਕਿ ਮੈਂ ਕਿਸੇ ਬੰਦੇ ਦੀ ਜਾਨ ਲੈਣਾ ਚਾਹੁੰਦਾ। ਅਸਲ 'ਚ ਇਹ ਇੱਥੋਂ ਦੀ ਮਨੁੱਖਤਾ ਦਾ ਦੋਸ਼ੀ ਸੀ, ਇਹ ਕੈਨੇਡਾ ਦਾ ਦੋਸ਼ੀ ਸੀ। ਇੱਥੇ ਇਹ ਨਸਲਵਾਦ ਜਾਂ ਮਨੁੱਖ ਨਾਲ ਵਿਤਕਰਾ ਕਰਨ ਵਾਲਾ ਜ਼ਿੰਮੇਵਾਰ ਸੀ। ਇਹ ਸਾਡੇ ਲੋਕਾਂ ਨੂੰ ਗੁਲਾਮ ਬਣਾ ਰਿਹਾ ਸੀ, ਸਾਡੇ ਲੋਕਾਂ ਨੂੰ ਪਾੜ ਰਿਹਾ ਸੀ। ਅਸੀਂ ਆਪਣੀ ਆਜ਼ਾਦ ਧਰਤੀ ਚਾਹੁੰਦੇ ਹਾਂ, ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਹਮਲੇ ਕਰਾ ਰਿਹਾ ਸੀ। ਇਹਨੇ ਸਾਡੇ ਪਵਿੱਤਰ ਗੁਰਦੁਆਰੇ ਦੀ ਪਵਿੱਤਰਤਾ ਭੰਗ ਕੀਤੀ। ਜਿੱਥੇ ਅਸੀਂ ਰੱਬ ਦਾ ਨਾਂ ਲੈਂਦੇ ਹਾਂ ਉੱਥੇ ਗੋਲੀਆਂ ਚਲਾ ਕੇ ਬੰਦੇ ਮਰਵਾਏ ਨੇ। ਤੇ ਜੱਜ ਸਾਹਿਬ, ਜੇ ਇਹ ਕੁਝ ਤੁਹਾਡੇ ਚਰਚ ਦੇ ਵਿੱਚ ਹੋਇਆ ਹੁੰਦਾ ਤਾਂ ਫਿਰ ਕੀ ਕਰਦੇ? ਇਹ ਮੈਂ ਤੁਹਾਡਾ ਇਸ ਕੈਨੇਡਾ ਦਾ, ਇਸ ਮੁਲਕ ਦਾ ਭਲਾ ਕੀਤਾ, ਮੈਂ ਮਾੜਾ ਨਹੀਂ ਕੀਤਾ। ਇਸ ਨੂੰ ਸੋਧ ਕੇ ਮੈਂ ਉਹ ਕੰਮ ਕੀਤਾ ਜਿਹੜਾ ਕੰਮ ਅਸਲ 'ਚ ਸਾਨੂੰ ਕਰਨਾ ਚਾਹੀਦਾ। ਮੇਰੀ ਨਿੱਜੀ ਦੁਸ਼ਮਣੀ ਨਹੀਂ। ਮੇਰਾ ਗੁਰੂ ਕਹਿੰਦਾ ਕਿ ਜ਼ੁਲਮ ਦੇ ਖਿਲਾਫ ਲੜਨਾ, ਤੁਸੀਂ ਜ਼ਬਰ ਨੂੰ ਬਰਦਾਸ਼ਤ ਨਹੀਂ ਕਰਨਾ, ਕਿਸੇ ਨਾਲ ਧੱਕਾ ਸਹਿਣ ਨਹੀਂ ਕਰਨਾ। ਇਹ ਧੱਕਾ ਭਾਈ ਭਾਗ ਸਿੰਘ ਜੀ ਨਾਲ ਹੋਇਆ, ਇਹਨਾਂ ਦੋ ਸਿੰਘਾਂ ਨਾਲ ਹੋਇਆ। ਇਹ ਧੱਕਾ ਮੈਂ ਆਪਣੇ ਆਪ ਨਾਲ ਮਹਿਸੂਸ ਕੀਤਾ। ਇਸ ਕਰਕੇ ਮੈਂ ਜਾਣਦੇ ਹੋਏ ਕਿ ਇਹਦਾ ਨਤੀਜਾ ਕੀ ਹੋਏਗਾ, ਮੈਂ ਇਹ ਫੈਸਲਾ ਕੀਤਾ ਤੇ ਮੈਂ ਇਸ ਨੂੰ ਸੋਧ ਕੇ ਕੈਨੇਡਾ ਦੇ ਹੱਕ ਦੇ ਵਿੱਚ ਕਾਰਵਾਈ ਕੀਤੀ ਹੈ। ਇਹ ਉਹਨਾਂ ਦੀ ਜਿਹੜੀ ਸਟੇਟਮੈਂਟ ਸੀ, 21 ਅਕਤੂਬਰ ਨੂੰ ਉਹਨਾਂ ਨੇ ਸੋਧਿਆ, 30 ਅਕਤੂਬਰ ਨੂੰ ਅਦਾਲਤ ਦੇ ਵਿੱਚ ਬਿਆਨ ਹੋਏ। ਬਿਆਨ ਹੋਣ ਤੋਂ ਬਾਅਦ ਉਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ ਹੈ ਸਜ਼ਾਏ ਮੌਤ ਸੁਣਾ ਦਿੱਤੀ ਗਈ। ਤੇ ਅੱਜ ਦੇ ਦਿਨ 11 ਜਨਵਰੀ 1915 ਨੂੰ ਸਵੇਰ ਦੇ 7:45 ਵਜੇ ਨਿਊ ਵੈਸਟਮਿਨਿਸਟਰ ਦੀ ਜਿਹੜੀ ਕੋਰਟ ਸੀ, ਜਿੱਥੇ ਕਿ ਭਾਈ ਮੇਵਾ ਸਿੰਘ ਜੀ ਅੰਮ੍ਰਿਤ ਵੇਲੇ ਉੱਠੇ, ਪਾਠ ਕੀਤਾ, ਸ਼ਬਦ ਕੀਰਤਨ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਫਾਂਸੀ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਸ਼ਬਦ ਗਾਇਨ ਕਰ ਰਹੇ ਸਨ, ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ,
ਕਿਉਂਕਿ ਗੁਰਬਾਣੀ ਦੇ ਕੀਰਤਨੀਏ ਸਨ, ਰਸ ਭਿੰਨਾ ਕੀਰਤਨ ਕਰਦੇ ਸਨ, ਕਰਦੇ ਬਾਣੀ ਸੀ। ਨਾਲ ਜੜੇ ਹੋਏ ਸਨ। ਤੇ ਇਤਿਹਾਸਕਾਰ ਲਿਖਦੇ ਨੇ ਕਿ ਮੈਡੀਕਲ ਸਰੋਤ ਦੱਸਦੇ ਆ ਕਿ ਜਦੋਂ ਭਾਈ ਸਾਹਿਬ ਨੂੰ ਫਾਂਸੀ ਦੀ ਸਜ਼ਾ, ਜਦੋਂ ਉਹਦੇ ਦੌਰਾਨ ਜਿੰਨੇ 1 ਮਹੀਨੇ ਸਨ ਸਮਾਂ ਲੱਗਿਆ, ਤੇ ਉਹਨਾਂ ਦਾ ਵਜ਼ਨ ਵਧਿਆ, ਉਹਨਾਂ ਦਾ ਮਨ ਖਿੜਿਆ ਹੋਇਆ ਸੀ, ਉਹ ਚੜ੍ਹਦੀ ਕਲਾ ਵਿੱਚ ਸਨ। ਤੇ ਉਸ ਵੇਲੇ ਇੱਥੇ 500 ਦੇ ਕਰੀਬ ਲੋਕ ਵਸਦੇ ਸਨ, ਜਿਹੜੇ ਜਦੋਂ ਉਹਨਾਂ ਨੂੰ ਬਾਅਦ ਦੇ ਵਿੱਚ ਵਿਦਾਇਗੀ ਦਿੱਤੀ ਗਈ, ਉਹਨਾਂ ਦੀ ਮ੍ਰਿਤਕ ਦੇ ਲੈ ਕੇ, ਕੋਈ ਇੱਥੇ ਵੈਨਕੂਵਰ ਦਾ ਇੱਕ ਵੀ ਵਿਅਕਤੀ ਘਰੇ ਨਹੀਂ ਬੈਠਿਆ। ਸਾਰਿਆਂ ਨੇ ਕਾਫਲਾ ਬਣਾ ਕੇ ਉਹਨਾਂ ਨੂੰ ਜਿਹੜੀ ਹੈ ਅੰਤਮ ਵਿਦਾਇਗੀ ਦਿੱਤੀ। ਤੇ ਇੱਕ ਇਤਿਹਾਸ ਦੇ ਵਿੱਚ ਐਸਾ ਸ਼ਖਸ ਉਹ ਹੋ ਨਿਬੜੇ, ਜਿਨ੍ਹਾਂ ਨਾਂ ਲੈਣ ਦੇ ਨਾਲ ਅਸੀਂ ਆਪਣੀ ਕੌਮ ਦੀ ਪੱਗ ਦਸਤਾਰ ਜਿਹੜੀ ਹੈ ਸਿਰ ਤੇ ਰੱਖਣ ਦੀ ਸ਼ਾਨ ਜਿਹੜੀ ਕਾਇਮ ਕਰ ਸਕੇ ਆ। ਤੁਸੀਂ ਦੇਖੋ, ਜਦੋਂ ਤੁਸੀਂ ਇਸ ਸਾਰੇ ਬਿਰਤਾਂਤ ਨੂੰ ਸ਼ਬਦੀ ਰੂਪ ਦੇ ਰਹੇ ਸਨ ਨਾ, ਜੋ ਘਟਨਾ ਵਾਪਰੀ ਹੈ ਨਾ, ਤੇ ਮੈਂ ਸੋਚ ਰਿਹਾ ਸੀਗਾ ਕਿ ਕਿੰਨਾ ਕਲੀਅਰ ਉਹਨਾਂ ਦਾ ਏਜੰਡਾ ਸੀ, ਕਿੰਨੀ ਸ਼ਬਦਾਂ ਦੇ ਵਿੱਚ ਤਾਕਤ ਸੀ, ਜਾਨ ਸੀ, ਮਾਨਸਿਕ ਤੌਰ ਤੇ ਕਿੰਨਾ ਸਿਰੜ ਸੀ ਉਹਨਾਂ ਦੇ ਵਿੱਚ, ਕਿ ਜੋ ਕੌਮ ਦੇ ਨਾਲ ਵਾਪਰਿਆ, ਜੋ ਗੁਰਦੁਆਰਾ ਸਾਹਿਬ ਦੇ ਵਿੱਚ ਵਾਪਰਿਆ, ਜੋ ਗੁਰੂ ਸਾਹਿਬ ਦੇ ਸਾਹਮਣੇ ਵਾਪਰਿਆ, ਜੋ ਉਹਨਾਂ ਦੇ ਆਗੂਆਂ ਦੇ ਨਾਲ ਵਾਪਰਿਆ, ਉਹਨਾਂ ਨੇ ਚੰਦ ਸ਼ਬਦਾਂ ਦੇ ਵਿੱਚ ਹੀ ਉਹ ਸਾਰਾ ਘਟਨਾਕ੍ਰਮ ਲਿਖ ਕੇ, ਤੇ ਮਾਨਸਿਕ ਤੌਰ ਤੇ ਕਿੰਨੀ ਪ੍ਰਪੱਕਤਾ ਦੇਖੋ ਕਿ ਉਹਨਾਂ ਨੇ ਉਹ ਸਾਰੀ ਜਿਹੜੀ ਹਾਲਾਤ ਸੀ ਉਹਨਾਂ ਦੇ ਸਾਹਮਣੇ ਬਿਆਨ ਕਰਤੇ, ਤੇ ਬਿਆਨ ਕਰਕੇ ਉਹਨਾਂ ਨੂੰ ਸਮਝਾਇਆ ਕਿ ਕਿਵੇਂ ਜੇ ਤੁਹਾਡੇ ਦੇਸ਼ ਦਾ ਜੋ ਕਨਸਟੀਟਿਊਸ਼ਨ ਹੈ, ਜੋ ਤੁਹਾਡੇ ਮਨੁੱਖਤਾ ਦਾ ਇੱਕ ਅਸਲ ਦੇ ਵਿੱਚ ਸਿਧਾਂਤ ਆ, ਉਹਦੇ ਉਲਟੇ ਬੰਦਾ ਭੁਗਤ ਰਿਹਾ ਸੀਗਾ। ਤਾਂ ਮੇਰੇ ਖਿਆਲ ਨਾਲ ਇੱਕ ਆਮ ਮੇਰੇ ਵਰਗਾ ਸਧਾਰਨ ਬੰਦਾ ਹੁੰਦਾ ਤੇ ਉਹ ਕਿਸੇ ਵੀ ਕ੍ਰਾਈਮ ਦੇ ਵਿੱਚ ਜੇ ਇਨਵੋਲਵ ਹੋ ਜਾਂਦਾ, ਕਿਸੇ ਵੀ ਗੱਲ ਦੇ ਵਿੱਚ, ਤਾਂ ਉਹ ਕਹਿੰਦਾ ਕਿ ਨਹੀਂ ਜੀ, ਮੈਂ ਤਾਂ ਇਹ ਨਹੀਂ, ਮੈਥੋਂ ਬੇਸੁਰਤੀ ਦੀ ਹਾਲਤ ਦੇ ਵਿੱਚ ਹੋ ਗਿਆ। ਪਰ ਉਹ ਕਹਿੰਦੇ ਕਿ ਨਹੀਂ, ਇਹਦਾ ਦੋਸ਼ ਸੀ, ਇਹ ਦੋਸ਼ੀ ਸੀ, ਔਰ ਇਹਦੇ ਦੋਸ਼ ਆ ਸੀਗੇ, ਇਹਦੇ ਕਰਕੇ ਇਹਨੂੰ ਜਿਹੜੀ ਇਹ ਸਜ਼ਾ ਇਹ ਮਿਲੀ ਹੈ। ਸੋ ਮੇਰੇ ਖਿਆਲ ਨਾਲ ਮਾਨਸਿਕ ਤੌਰ ਤੇ ਦ੍ਰਿੜਤਾ ਤੋਂ ਬਿਨਾਂ, ਮਾਨਸਿਕ ਪਰਪੱਕਤਾ ਤੋਂ ਬਿਨਾਂ, ਗੁਰੂ ਸਾਹਿਬ ਦੇ ਸਿਧਾਂਤ ਤੋਂ ਬਿਨਾਂ, ਕਲੀਅਰ ਏਜੰਡੇ ਤੋਂ ਬਿਨਾਂ ਇਹ ਚੀਜ਼ਾਂ ਡਾਕਟਰ ਸਾਹਿਬ ਮੁਮਕਿਨ ਨਹੀਂ ਗੀਆਂ। ਇਹ ਪ੍ਰਵੀਨ ਜੀ, ਤੁਸੀਂ ਬਹੁਤ ਪਿਆਰੀ ਗੱਲ ਕਹੀ ਹੈ ਕਿ ਜਦੋਂ ਗੁਰੂ ਸਾਹਿਬ ਦੀ ਗੁਰਬਾਣੀ ਦੇ ਨਾਲ, ਰੋਸ਼ਨੀ ਦੇ ਨਾਲ ਅਸੀਂ ਜੁੜੇ ਹੁੰਦੇ ਆ, ਬਹੁਤ ਫਰਕ ਪੈਂਦਾ ਹੈ। ਸਾਡੇ ਇਤਿਹਾਸਕਾਰ ਕਈ ਵਾਰੀ ਇਤਿਹਾਸ ਨੂੰ ਸਹੀ ਨਹੀਂ ਸਮਝਦੇ, ਉਹਨਾਂ ਨੂੰ ਇਸੇ ਕਾਰਨ ਟਪਲਾ ਖਾ ਜਾਂਦੇ। ਕਈ ਵਾਰ ਉਹ ਕਹਿੰਦੇ ਆ ਕਿ ਸ਼ਾਇਦ ਜਿਹੜਾ ਕਿਤੇ ਬਾਹਰ ਆ ਕੇ ਉਹਨਾਂ ਦੇ, ਇਹਨਾਂ ਲੋਕਾਂ ਨੂੰ ਜਾਗਰੂਕਤਾ ਆਈ ਹੈ, ਇਹਨਾਂ ਦੇ ਫੇਫੜਿਆਂ ਨੂੰ ਆਕਸੀਜਨ ਮਿਲੀ ਹੈ, ਇਹ ਖੁੱਲੇ ਨੇ। ਅਸਲ ਦੇ ਵਿੱਚ ਜਿਵੇਂ ਭਾਈ ਮੇਵਾ ਸਿੰਘ ਜੀ ਲੋਪੋਕੇ ਨੇ, ਭਾਈ ਭਾਗ ਸਿੰਘ ਜੀ ਵਰਗੇ ਨੇ, ਜਾਂ ਹੋਰ ਹੈ, ਇਹਨਾਂ ਨੂੰ ਗੁਰਬਾਣੀ ਦੀ ਰੋਸ਼ਨੀ ਇਹਨਾਂ ਦੇ ਅੰਦਰ ਸੀ। ਇਹਨਾਂ ਨੇ ਇਹ ਜ਼ੁਲਮ ਨਾ ਸਹਿਣਾ ਤੇ ਨਾ ਕਰਨਾ। ਜੇ ਦੇਸ਼ ਗੁਲਾਮ ਹੈ ਤਾਂ ਦੇਸ਼ ਨੂੰ ਆਜ਼ਾਦ ਕਰਾਉਣਾ ਜੀ। ਜੇਕਰ ਨਸਲਵਾਦ ਹੈ ਤਾਂ ਨਸਲਵਾਦ ਦੀ ਜੜ ਪੁੱਟਣੀ ਹੈ। ਇਸੇ ਕਾਰਨ ਉਹ ਨਸਲਵਾਦ ਦੇ ਵੀ ਮੋਢੀ ਸ਼ਹੀਦ ਨੇ, ਉਹ ਬਸਤੀਵਾਦ ਦੇ ਖਿਲਾਫ ਵੀ ਮੋਢੀ ਸ਼ਹੀਦ ਨੇ। ਨਸਲਵਾਦ, ਇੰਪੀਰੀਅਲਿਜ਼ਮ ਤੇ ਰੇਸਿਜ਼ਮ ਦੋਨਾਂ ਦੇ ਖਿਲਾਫ। ਇਹ ਦੇਖੋ ਕਿ ਜਿਹੜੇ ਇਹ ਯੋਧੇ, ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਮੈਂ ਕਈ ਵਾਰੀ ਪੋਲੀਟੀਸ਼ੀਅਨ ਨੂੰ ਇਹ ਸਵਾਲ ਪੁੱਛਦਾ ਹੁੰਦਾ ਕਿ ਕੈਨੇਡਾ ਦੇ ਵਿੱਚ ਅਜੇ ਵੀ ਜਿਹੜਾ ਇਤਿਹਾਸ ਲਿਖਿਆ ਹੋਇਆ, ਕਿਉਂਕਿ ਹੌਪਕਿੰਸਨ, ਵਿਲੀਅਮ ਹੌਪਕਿੰਸਨ ਇੱਥੋਂ ਦਾ ਜਿਹੜਾ ਸੀ, ਉਹ ਮੰਨਿਆ ਪ੍ਰਮੰਨਿਆ ਪੁਲਸੀਆ ਸੀ। ਤੇ ਉਸ ਵੇਲੇ ਉਹਨੂੰ ਕਿਹਾ ਗਿਆ ਕਿ ਇਹ ਸਿੰਘ ਨੇ ਕਤਲ ਕੀਤਾ, ਤੇ ਅਜੇ ਤੱਕ ਮਰਡਰ ਦੇ ਤੌਰ ਤੇ, ਕਾਤਲ ਦੇ ਤੌਰ ਤੇ ਨਾਂ ਜਿਹੜਾ ਹੈ ਕੈਨੇਡਾ ਦੇ ਉਸ ਆਰਕਾਈਵਸ ਦੇ ਵਿੱਚ ਆਉਂਦਾ ਭਾਈ ਮੇਵਾ ਸਿੰਘ ਦਾ। ਠੀਕ ਹੈ, ਇਹ ਫੈਸਲਾ ਕੀਤਾ ਕਿ ਇਹਨੂੰ, ਇਹ ਸ਼ਬਦ ਨੂੰ ਹਟਾਉਣਾ, ਉਹਦੇ ਲਈ ਲਾਮਬੰਦ ਕੀਤਾ ਗਿਆ। ਨਿਊ ਵੈਸਟਮਿਨਿਸਟਰ, ਜਿੱਥੇ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ, ਉੱਥੋਂ ਦੇ ਸਿਟੀ ਕੌਂਸਲ ਦੇ ਨਾਲ ਪਹੁੰਚ ਕੀਤੀ ਗਈ। ਉੱਥੇ ਸਿਟੀ ਦੇ ਕੌਂਸਲਰ ਸਨ ਚੱਕ ਪੈਕਮਾਇਰ, ਗੈਰ ਸਿੱਖ ਸਨ, ਗੈਰ ਪੰਜਾਬੀ ਸਨ। ਉਹਨਾਂ ਨੇ ਗੱਲਬਾਤ ਸਮਝੀ, ਉੱਤੋਂ ਉਹਨਾਂ ਨੇ ਮੇਅਰ ਨਾਲ ਗੱਲ ਕੀਤੀ, ਕੌਂਸਲ ਬੈਠੀ, ਕੌਂਸਲ ਨੇ ਕਿਹਾ ਕਿ ਅਸਲ 'ਚ ਹੋਇਆ ਕੀ ਸੀ। ਉਹਨਾਂ ਨੂੰ ਸਾਰਾ ਵਿਸਤਾਰ 'ਚ ਦੱਸਿਆ, ਜੱਜਮੈਂਟਲ ਦੱਸੀ, ਉਹਨਾਂ ਨੇ ਜੋ ਕੀਤਾ ਉਹ ਦੱਸਿਆ। ਤੇ ਕੌਂਸਲ ਨੇ ਫਿਰ ਇੱਕ ਪ੍ਰੋਕਲੇਮੇਸ਼ਨ ਜਾਰੀ ਕੀਤਾ ਜੀ, ਪ੍ਰੋਕਲੇਮੇਸ਼ਨ, ਐਲਾਨਨਾਮਾ ਜੀ। ਭਾਈ ਮੇਵਾ ਸਿੰਘ ਪ੍ਰੋਕਲੇਮੇਸ਼ਨ ਉਹਦਾ ਨਾਂ ਸੀ, ਤੇ ਨਾਂ ਲਿਖਿਆ ਸੀ ਭਾਈ ਮੇਵਾ ਸਿੰਘ ਡੇ। ਠੀਕ ਹੈ, ਕੈਨੇਡਾ ਦਾ ਇਹ ਸ਼ਖਸ ਜਿਹੜਾ ਹੈ, ਕੈਨੇਡਾ ਦੀ ਮਲਟੀਕਲਚਰਲਿਜ਼ਮ, ਠੀਕ ਹੈ, ਉਸ ਦਾ ਇੱਕ ਸ਼ਹੀਦ ਹੈ। ਕੈਨੇਡਾ ਦਾ ਇਹ ਬੰਦਾ ਜਿਹੜਾ ਕੈਨੇਡਾ ਦੇ ਭਵਿੱਖ ਲਈ, ਸੁਨਹਿਰੀ ਭਵਿੱਖ ਲਈ ਇਹ ਯੋਧਾ ਹੈ। ਇਸ ਯੋਧੇ ਦੀ ਜਿਹੜੀ ਅਸੀਂ ਦੇਣ ਆ ਉਹ ਨਹੀਂ ਦੇ ਸਕਦੇ, ਕੈਨੇਡਾ ਦੇ ਇਤਿਹਾਸ ਵਿੱਚ ਇਸ ਸ਼ਖਸ ਦੀ ਦੇਣ ਹੈ। ਫਿਰ ਉਹ ਪ੍ਰੋਕਲੇਮੇਸ਼ਨ ਜਿਹੜਾ ਸਿਟੀ ਆਫ ਨਿਊ ਵੈਸਟ ਨੇ ਸ਼ਹੀਦ ਭਾਈ ਮੇਵਾ ਸਿੰਘ ਡੇ, ਜਾਨੀ ਕਿ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 11 ਜਨਵਰੀ ਦੇ ਦਿਨ ਨੂੰ ਐਲਾਨੀਆ ਤੌਰ ਤੇ ਭਾਈ ਮੇਵਾ ਸਿੰਘ ਦਿਨ ਘੋਸ਼ਿਤ ਕੀਤਾ, ਐਲਾਨਿਆ ਗਿਆ। ਸੋ ਇਹ ਇੱਕ ਬਹੁਤ ਵੱਡੀ ਗੱਲ ਹੈ। ਅੱਜ ਅਸੀਂ ਜਦੋਂ ਇਹ ਗੱਲ ਕਰ ਰਹੇ ਹਾਂ, ਇਹ ਇੱਕ ਆਰੰਭਤਾ ਹੋ ਚੁੱਕੀ ਹੈ। ਹੁਣ ਜ਼ਰੂਰੀ ਇਹ ਹੈ ਕਿ ਇਸ ਆਰੰਭਤਾ ਤੋਂ ਅਗਾਂਹ ਜਿਹੜੇ ਕਦਮ ਚੱਕਣੇ ਆ, ਸਾਨੂੰ ਸਾਡੇ ਪੋਲੀਟੀਸ਼ੀਅਨ ਨੂੰ ਚਾਹੀਦਾ,
ਸਾਡੇ ਇਤਿਹਾਸ ਦੇ ਵਿੱਚ ਇਹ ਗੱਲਬਾਤ ਪੜ੍ਹਾਈ ਜਾਵੇ। ਅਫਸੋਸ ਹੈ ਕਿ ਮੇਵਾ ਸਿੰਘ ਲੋਪੋਕੇ ਪਿੰਡ ਲੋਪੋਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਸਨ। ਉੱਥੇ ਵੀ ਇਹ ਗੱਲ ਅੱਜ ਤੱਕ ਜਿਹੜੀ ਹੈ ਸਹੀ ਢੰਗ ਦੇ ਨਾਲ ਪੇਸ਼ ਨਹੀਂ ਕੀਤੀ ਗਈ। ਪੰਜਾਬ ਦੀ ਧਰਤੀ ਤੇ ਉੱਥੋਂ ਦੀ ਤਾਂ ਹੁਣ ਸਰਕਾਰ ਆਪਣੇ ਆਪ ਨੂੰ ਭਗਤ ਸਿੰਘ ਦੀ ਵਾਰਸ ਅਖਵਾਉਂਦੀ ਹੈ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਇਹ ਚੇਤੇ ਵੀ ਹੋਵੇ ਕਿ ਭਗਤ ਸਿੰਘ ਨੇ ਜਿਸ ਮਹਾਨ ਯੋਧੇ ਤੇ ਲੇਖ ਲਿਖ ਕੇ ਕਿਹਾ ਕਿ ਮੇਰੀ ਪ੍ਰੇਰਨਾ ਉਹ ਹੈ, ਅੱਜ ਉਹਨਾਂ ਦਾ ਨਾਂ ਤੱਕ ਨਹੀਂ ਲਿਆ ਗਿਆ। ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ ਉੱਥੇ ਆਪਣੇ ਰਾਜਨੀਤਿਕ ਆਗੂ ਦੇ ਦਿਨ ਤਾਂ ਮਨਾਏ ਜਾਂਦੇ ਨੇ। ਅਜੇ ਇਹ ਨਹੀਂ ਪਤਾ ਸਾਡੇ ਉਹਨਾਂ ਲੋਕਾਂ ਨੂੰ ਕਿ ਜਿਹੜਾ ਮੇਵਾ ਸਿੰਘ ਦੀ ਇਤਿਹਾਸਕ ਦੇਣ ਹੈ, ਉਹ ਦੇਣ ਦੇ ਵਾਸਤੇ ਸਾਨੂੰ ਲਾਮਬੰਦ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਸਾਡਾ ਸਿੱਖ ਅਜਾਇਬ ਘਰ ਜਿਹੜਾ ਹੈ, ਇਸ ਅਜਾਇਬ ਘਰ ਦੇ ਵਿੱਚ ਤਸਵੀਰਾਂ ਜਿਹੜੀਆਂ ਹੋਣੀਆਂ ਚਾਹੀਦੀਆਂ, ਉੱਥੇ 2019 ਦੇ ਵਿੱਚ ਅਸੀਂ ਜਾ ਕੇ ਭਾਈ ਮੇਵਾ ਸਿੰਘ ਲੋਪੋਕੇ ਦੀ ਪਹਿਲੀ ਵਾਰ ਤਸਵੀਰ ਲਵਾਈ। ਇੱਥੇ ਗਿਆ ਤੇ ਮੈਨੂੰ ਉਹ ਸੁਭਾਗ ਪ੍ਰਾਪਤ ਹੋਇਆ ਉੱਥੇ ਜਾ ਕੇ ਤਸਵੀਰ ਲਵਾਈ। ਜਿਨ੍ਹਾਂ ਦਿਨਾਂ ਦੇ ਵਿੱਚ 11 ਜਨਵਰੀ ਨੂੰ ਲੋਕੀ ਲੋਹੜੀ ਮਨਾਉਂਦੇ ਆ, ਉਹਨਾਂ ਦਿਨਾਂ ਦੇ ਵਿੱਚ ਇੱਕ ਸ਼ਖਸ ਨੇ ਆਪਣੀ ਭਰ ਜਵਾਨੀ 'ਚ ਆਪਣੀ ਜ਼ਿੰਦਗੀ ਜਿਹੜੀ ਹੈ ਕੁਰਬਾਨ ਕਰਕੇ ਆਪਣੇ ਘਰ ਦਾ ਦੀਵਾ ਬੁਝਾ ਕੇ ਸਾਡੇ ਘਰਾਂ ਦੀ ਲੋਹੜੀ ਬਾਲੀ ਹੈ। ਜੇ ਉਹ ਲੋਹੜੀ ਆਪਣੀ ਬੁਝਾ ਕੇ ਸਾਡੀ ਨਾ ਬਾਲਦਾ ਤਾਂ ਇੱਥੇ ਸਾਡਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ। ਅਸੀਂ ਆਪਣੀ ਲੋਹੜੀ ਦੇ ਦਿਨ ਇਹੋ ਜਿਹੇ ਯੋਧੇ ਨੂੰ ਯਾਦ ਕਰੀਏ। ਜੀ, ਜਦੋਂ ਉਹਨਾਂ ਦੇ ਬਾਰੇ ਪੜ੍ਹ ਰਿਹਾ ਸੀ ਨਾ ਨੈਟ ਦੇ ਉੱਤੇ, ਇੰਟਰਨੈਟ ਦੇ ਉੱਤੇ, ਤਾਂ ਜਿਹੜੀ ਜਨਵਰੀ ਦਾ ਤੁਸੀਂ 11 ਜਨਵਰੀ ਦਾ ਜ਼ਿਕਰ ਕੀਤਾ, ਕਹਿੰਦੇ ਕਿ 400 ਤੋਂ ਵੱਧ ਸਿੱਖ, ਤੁਸੀਂ ਦੇਖੋ ਜਦੋਂ ਕਿੰਨੀ ਕੁ ਆਬਾਦੀ ਹੋਣੀ ਹੈ ਸਿੱਖਾਂ ਦੀ ਅੱਜ ਤੋਂ 125 ਸਾਲ ਪਹਿਲਾਂ, 400 ਤੋਂ ਵੱਧ ਸਿੱਖ ਉਹਨਾਂ ਦੀ ਜਿਹੜੀ ਅੰਤਿਮ ਯਾਤਰਾ ਸੀਗੀ, ਸੰਸਕਾਰ ਜਦੋਂ ਉਹਨਾਂ ਦਾ ਕਰਨ ਜਾ ਰਹੇ ਸੀਗੇ, ਉਦੋਂ ਮਤਲਬ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਸ਼ਾਮਲ ਹੋਏ। ਤੇ ਕਹਿੰਦੇ ਕਿ ਸਾਰੇ ਜਿਹੜੇ ਆ ਉਹ ਬੜੇ ਜਲਾਉ ਦੇ ਵਿੱਚ ਸੀਗੇ ਔਰ ਸਾਰੇ ਚੜ੍ਹਦੀ ਕਲਾ ਦੇ ਵਿੱਚ ਸੀਗੇ। ਔਰ ਉਸ ਤੋਂ ਬਾਅਦ ਜਿਹੜੀ ਗਦਰ ਲਹਿਰ ਕਹਿ ਲਓ, ਜਾਂ ਉਸ ਤੋਂ ਬਾਅਦ ਜੇ ਹੋਰ ਉੱਥੋਂ ਦੀ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਜਿਹੜੀਆਂ ਸਰਗਰਮੀਆਂ ਚੱਲ ਰਹੀਆਂ ਸੀ, ਉਹਨਾਂ ਦੇ ਵਿੱਚ ਦੂਣਾ ਤੀਣਾ ਜੋਸ਼ ਆ ਗਿਆ ਸੀਗਾ। ਇਹ ਇਤਿਹਾਸਿਕ ਤੱਥ ਹੈ ਜੀ ਕਿ ਉਸ ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਕੋਈ ਇੱਕ ਵੀ ਜਿਹੜਾ ਹੈ ਇਹੋ ਜਿਹਾ ਧੱਕਾ ਨਹੀਂ ਹੋਇਆ। ਕੈਨੇਡਾ ਦੀ ਧਰਤੀ ਤੇ ਮੋੜਾ ਪਿਆ। ਕਿਸੇ ਹਟਕਿਨਸਨ ਦੀ ਇੱਕ ਤਾਕਤ ਨਹੀਂ ਬਣੀ ਕਿ ਉਹ ਗੁਰਦੁਆਰੇ 'ਚ ਗੋਲੀਆਂ ਚਲਾ ਸਕੇ, ਉਹ ਨਸਲਵਾਦ ਦੇ ਅਧੀਨ ਕੋਈ ਜ਼ਬਰ ਕਰ ਸਕੇ। ਹੌਲੀ ਹੌਲੀ ਵੋਟ ਦਾ ਹੱਕ ਵੀ ਮਿਲਿਆ, ਪਰਿਵਾਰ ਵੀ ਇੱਥੇ ਆਉਣੇ ਸ਼ੁਰੂ ਹੋਏ, ਇੱਥੋਂ ਦਾ ਰਸਤਾ ਖੁੱਲਿਆ। ਤੇ ਭਾਰਤ ਦੀ ਵੰਡ ਤੋਂ ਪਹਿਲਾਂ ਕੁਝ ਮਹੀਨੇ ਪਹਿਲਾਂ ਅਪ੍ਰੈਲ 1947 ਦੇ ਵਿੱਚ ਸਾਨੂੰ ਇਹ ਹੱਕ ਮਿਲ ਗਿਆ ਸੀ। ਇੱਥੇ ਪਹਿਲਾਂ ਹੱਕ ਮਿਲ ਗਿਆ ਸੀ ਕੈਨੇਡਾ ਦੇ ਵਿੱਚ। ਸੋ ਇਹ ਸਾਰੀਆਂ ਜਿਹੜੀਆਂ ਦੇਣਾ ਹਨ ਇਹਨਾਂ ਯੋਧਿਆਂ ਦੀਆਂ। ਪਰ ਇੱਕ ਗੱਲ ਬੜੀ ਸੋਚਣ ਵਾਲੀ ਹੈ ਕਿ ਇੱਥੇ ਲੂਇਸ ਰਿਆਲ ਹੋਇਆ, ਉਹਨੂੰ ਵੀ ਕੈਨੇਡਾ ਦੇ ਵਿੱਚ ਫਾਂਸੀ ਦਿੱਤੀ ਗਈ ਸੀ। ਉਹ ਮੈਟੀਜ਼ ਭਾਈਚਾਰੇ ਦਾ ਆਗੂ ਸੀ। ਮੈਟੀਜ਼ ਭਾਈਚਾਰੇ ਦੇ ਉਸ ਆਗੂ ਨੂੰ ਫਾਂਸੀ ਦੇਣ ਦੇ ਇਤਿਹਾਸਕ ਗਲਤੀ ਨੂੰ ਕੈਨੇਡਾ ਨੇ ਦਰੁਸਤ ਕੀਤਾ ਕਿ ਉਹ ਮੂਲ ਨਿਵਾਸੀ ਯੋਧਾ ਸੀ। ਉਹਦਾ ਇਤਿਹਾਸ ਸੁਧਾਰਿਆ। ਇੱਥੋਂ ਦੀ ਮੈਨੀਟੋਬਾ ਦੀ ਪਾਰਲੀਮੈਂਟ ਵਿਧਾਨ ਸਭਾ ਦੇ ਮੂਹਰੇ ਉਹਦਾ ਬੁੱਤ ਲੱਗਿਆ। BC ਵਿਧਾਨ ਸਭਾ ਦੇ ਮੂਹਰੇ ਪ੍ਰੋਕਲੇਮੇਸ਼ਨ ਹੋਇਆ। ਜੇ ਉਹ ਕਰ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਕਰ ਸਕਦੇ? ਕੈਨੇਡਾ ਤੇ ਅਮਰੀਕਾ ਦਾ ਜਿਹੜਾ ਮੋਢੀ ਯੋਧਾ, ਦੋਨਾਂ ਦੇਸ਼ਾਂ ਦਾ, ਇਕੱਲਾ ਇਹ ਨਹੀਂ, ਇਹ ਉੱਤਰੀ ਅਮਰੀਕਾ ਕਿਹਾ ਜਾਂਦਾ ਸੀ ਇਹਨੂੰ। ਮੇਵਾ ਸਿੰਘ ਇਕੱਲੇ ਕੈਨੇਡਾ ਦੇ ਨਹੀਂ, ਅਮਰੀਕਾ ਦੇ ਵੀ ਮੋਢੀ ਯੋਧੇ ਨੇ। ਇਹ ਗੱਲ ਮੰਨਣ ਵਾਲੀ ਹੈ ਕਿ ਇੱਥੋਂ ਦੇ ਜਿਹੜੇ ਪ੍ਰੇਰਨਾ, ਇੱਥੇ ਸਾਰੇ ਜਿਹੜੇ ਸਨ, ਇਹਨਾਂ ਸਾਰਿਆਂ ਦੀ ਪ੍ਰੇਰਨਾ ਭਾਈ ਮੇਵਾ ਸਿੰਘ ਜੀ ਸਨ। ਭਾਈ ਸੋਹਣ ਸਿੰਘ ਭਕਨਾ ਦਾ ਕਿਤੇ ਮੇਰੀ ਰਾਮ ਕਹਾਣੀ, ਉਹਨਾਂ ਦਾ ਜੀਵਨ ਪੜ੍ਹ ਲਈਏ, ਜਿਹੜੇ ਜਦੋਂ ਪਾਰਟੀ ਦੇ ਪ੍ਰਧਾਨ ਸਨ, ਉਹ ਇਸ ਬਾਰੇ ਉਹਨਾਂ ਦੇ ਲੇਖ ਮਿਲਦੇ ਨੇ। ਸੋ ਇਹਨਾਂ ਦੇ ਦਿਨ ਨੂੰ ਮਨਾਉਣਾ ਤੇ ਇਹਨਾਂ ਦੇ ਇਤਿਹਾਸ ਨੂੰ ਸਾਂਭਣਾ ਸਾਡਾ ਫਰਜ਼ ਬਣਦਾ ਹੈ। ਦੂਸਰੀ ਗੱਲ ਇਹ ਹੈ ਕਿ ਮੌਜੂਦਾ ਸਮੇਂ ਜਿਹੜੀਆਂ ਚੁਣੌਤੀਆਂ, ਉਹਨਾਂ ਦੇ ਵਿੱਚ ਵੀ ਅਸੀਂ ਅੱਜ ਵੀ ਜਿਹੜਾ ਰੇਸਿਜ਼ਮ, ਨਸਲਵਾਦ ਹੋ ਰਿਹਾ, ਅੱਜ ਸਿਸਟਮੈਟਿਕ ਹੋ ਰਿਹਾ, ਉਹਦੇ ਖਿਲਾਫ ਆਵਾਜ਼ ਬੁਲੰਦ ਕਰੀਏ ਸਾਂਝੇ ਤੌਰ ਤੇ। ਤੇ ਨਾਲ ਹੀ ਜਿਹੜੀਆਂ ਸਰਕਾਰੀ ਧਿਰਾਂ ਦੇ ਵਿੱਚ ਸਾਡੀਆਂ ਸ਼ਖਸੀਅਤਾਂ ਬੈਠੀਆਂ ਨੇ, ਉਹ ਇਸ ਨੂੰ ਫਾਰ ਗ੍ਰਾਂਟਡ ਨਾ ਮੰਨਣ। ਅਸਲ 'ਚ ਇਹ ਯੋਧਿਆਂ ਦੀਆਂ ਦੇਣਾ ਹੀ ਨਹੀਂ ਜਿਨ੍ਹਾਂ ਕਰਕੇ ਇਹ ਗੱਦੀਆਂ ਉਹਨਾਂ ਨੂੰ ਮਿਲੀਆਂ ਨੇ। ਮੇਵਾ ਸਿੰਘ ਵਰਗੇ ਯੋਧਿਆਂ ਦੀਆਂ ਤਸਵੀਰਾਂ ਸਾਡੇ ਘਰਾਂ 'ਚ ਲੱਗੀਆਂ ਹੋਣ, ਉਹਨਾਂ ਦੇ ਪ੍ਰੋਕਲੇਮੇਸ਼ਨ ਸਾਡੇ ਘਰਾਂ 'ਚ ਲੱਗੇ ਹੋਣ। ਮੈਂ ਜਦੋਂ ਇਹ ਪ੍ਰੋਕਲੇਮੇਸ਼ਨ ਜਾਰੀ ਹੋਇਆ ਤਾਂ ਇੱਕ ਬੜੀ ਦਿਲਚਸਪ ਗੱਲ, ਘਟਨਾ ਮੈਂ ਤੁਹਾਡੇ ਨਾਲ ਅੰਤ 'ਚ ਸਾਂਝੀ ਕਰਾਂਗਾ। ਜਦੋਂ ਇਹ ਪ੍ਰੋਕਲੇਮੇਸ਼ਨ ਜਾਰੀ ਹੋਇਆ ਤੇ ਅਸੀਂ ਚੱਕ ਬੈਕ ਮਾਇਰ ਨੂੰ ਨਾਲ ਲਿਆ, ਮੇਰੇ ਨਾਲ ਪੱਤਰਕਾਰ ਗੁਰਪ੍ਰੀਤ ਸਿੰਘ ਸਨ, ਤਾਂ ਅਸੀਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਗਏ। ਭਾਈ ਹਰਦੀਪ ਸਿੰਘ ਨਿੱਜਰ, ਜਿਨ੍ਹਾਂ ਦੇ ਅਸੈਸੀਨੇਸ਼ਨ ਕੀਤਾ ਗਿਆ, ਉਹ ਉੱਥੇ ਗੁਰਦੁਆਰਾ ਸਾਹਿਬ ਸਨ। ਤੇ ਮੈਂ ਕਿਹਾ ਬਈ ਹਰਦੀਪ ਸਿੰਘ ਜੀ, ਇੱਕ ਕੰਮ ਕਰੋ ਤੁਸੀਂ। ਕਿੰਨੇ ਦੱਸੋ? ਮੈਂ ਕਿਹਾ ਵੀ ਹਰ ਸਾਲ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਡਿਗਨਿਟੀਜ਼ ਆਉਂਦੇ ਆ ਉਹਨਾਂ ਨੂੰ ਆਨਰ ਕਰਦੇ ਹੋ, ਉਹਨਾਂ ਦੇ ਲਈ ਤੁਸੀਂ ਸ਼ੀਲਡਾਂ, ਪਲੈਕਾਂ ਬਣਾਉਣੇ ਹੋ। ਤੁਸੀਂ ਇਉਂ ਕਰੋ ਕਿ ਪੂਰਾ ਵਰਾ
ਇਹ ਵਰ੍ਹਾ ਜਿਹੜਾ ਹੈ, ਜਦੋਂ ਇਹ 2020 ਦੇ ਵਿੱਚ ਪ੍ਰੋਕਲੇਮੇਸ਼ਨ ਜਾਰੀ ਹੋਇਆ ਸੀ, ਪੂਰਾ ਵਰ੍ਹਾ ਤੁਸੀਂ ਜਿਹੜਾ ਵੀ ਗੁਰਦੁਆਰੇ ਆਵੇ ਉਹਨੂੰ ਇਹ ਪ੍ਰੋਕਲੇਮੇਸ਼ਨ ਡਿਜ਼ਾਈਨ ਕੀਤਾ ਹੋਇਆ, ਸਜਾਇਆ ਹੋਇਆ, ਫਰੇਮ ਕੀਤਾ ਹੋਇਆ ਦਿਓ ਤੇ ਨਾਲ ਕਹੋ ਇਹ ਸਾਡਾ ਯੋਧਾ ਸੀ, ਤਾਂ ਕਿ ਘਰੇ ਆਪਣਾ ਇੰਗਲਿਸ਼ ਦੇ ਵਿੱਚ ਐਜ਼ ਮੇਵਾ ਸਿੰਘ ਸੈਕਰੀਫਾਈਸ ਦ ਲਾਈਫ ਉਹ ਲਾ ਕੇ ਮੇਵਾ ਸਿੰਘ ਡੇ ਰੱਖੇ। ਉਹਨਾਂ ਨੇ ਇਹ ਬੇਨਤੀ ਮੰਨੀ, 1000 ਦੇ ਕਰੀਬ ਉਹਨਾਂ ਨੇ ਇਹ ਪ੍ਰਕਾਸ਼ਿਤ ਕੀਤੇ ਤੇ ਪ੍ਰਕਾਸ਼ਿਤ ਕਰਕੇ ਉਹਨਾਂ ਨੇ ਉਹ ਛਪਾਏ। ਅੱਜ ਉਹ ਸਾਡੇ ਵਿਚਕਾਰ ਨਹੀਂ, ਪਰ ਅੱਜ ਦੇ ਦਿਨ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਦੇ ਸ਼ਹੀਦੀ ਥਾਂ ਤੇ ਮੇਵਾ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਉਹ ਕੰਮ ਕੀਤਾ ਜਿਹੜਾ ਕਿ ਬੜਾ ਇਤਿਹਾਸਕ ਹੈ। ਉਹਨਾਂ ਨੇ ਕੈਨੇਡਾ ਦੇ ਇਤਿਹਾਸ ਵਿੱਚ, ਜਿਵੇਂ ਉਹਨਾਂ ਦੀ ਸ਼ਹਾਦਤ ਹੋਈ ਭਾਈ ਭਾਗ ਸਿੰਘ ਤੋਂ ਬਾਅਦ ਦੂਜੇ ਪ੍ਰਧਾਨ ਦੀ, ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਜਿਵੇਂ ਆਵਾਜ਼ ਉੱਠੀ ਜਾਂਚ ਦੀ, ਇਸੇ ਆਵਾਜ਼ ਨੂੰ ਧਿਆਨ 'ਚ ਰੱਖ ਕੇ ਕਿਹਾ ਕਿ 1985 ਵਿੱਚ ਏਅਰ ਇੰਡੀਆ ਬੰਬ ਧਮਾਕਾ ਹੋਇਆ ਸੀ। ਮੇਵਾ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਭਾਈ ਹਰਦੀਪ ਸਿੰਘ ਨਿੱਜਰ ਦੇ ਸ਼ਹੀਦੀ ਅਸਥਾਨ ਤੋਂ ਜਿੱਥੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ, ਇੱਕ ਪਟੀਸ਼ਨ ਅੱਜ ਲਾਂਚ ਕੀਤੀ ਹੈ ਕਿ ਕੈਨੇਡਾ ਦੀ ਸਰਕਾਰ ਏਅਰ ਇੰਡੀਆ ਦੀ ਜਾਂਚ ਮੁੜ ਕੇ ਕਰਵਾਵੇ, ਤਾਂ ਕਿ ਸਾਡੀ ਪੱਗ ਤੇ ਜਿਹੜਾ ਦਾਗ ਲਾਇਆ ਹੋਇਆ ਉਹ ਕਿਹੜੀਆਂ ਏਜੰਸੀਆਂ ਦਾ ਉਹ ਜੱਗ ਦੇ ਸਾਹਮਣੇ ਆਵੇ। ਅੱਜ ਇਹ ਪਟੀਸ਼ਨ ਕੁਝ ਘੰਟੇ ਪਹਿਲਾਂ ਹੀ ਲਾਂਚ ਕੀਤੀ ਗਈ ਹੈ। ਜੀ। ਤੇ ਫਿਰ ਉਸ ਤੋਂ ਬਾਅਦ ਜਿਹੜੀ ਇਹ ਲਹਿਰ ਚੱਲ ਰਹੀ ਸੀਗੀ ਉਹਦਾ ਕੀ ਮੁਹਾਂਦਰਾ ਹੋਇਆ, ਉਹਨੂੰ ਫਿਰ ਕਿਹਨੇ ਲੀਡ ਕੀਤਾ ਤੇ ਹੋਰ ਕੀ ਸਿੱਖਾਂ ਦੀਆਂ ਸਰਗਰਮੀਆਂ ਰਹੀਆਂ 1914 ਦੇ ਵਿੱਚ? ਜਿਸ ਤਰ੍ਹਾਂ 1915 ਨੂੰ ਜਦੋਂ ਫਾਂਸੀ ਹੋਈ ਭਾਈ ਮੇਵਾ ਸਿੰਘ ਜੀ ਨੂੰ, ਉਸ ਤੋਂ ਬਾਅਦ ਕੈਨੇਡਾ ਦੀ ਧਰਤੀ ਤੇ ਜਿਹੜੇ ਸਿੰਘ ਸਨ ਉਹਨਾਂ ਨੇ ਆਪਣਾ ਸਟਰਗਲ ਤੇਜ਼ ਕੀਤਾ। ਇੱਥੋਂ ਦੀ ਜਿਹੜੀ ਦਖਲਅੰਦਾਜ਼ੀ ਸੀ, ਖਾਸ ਤੌਰ ਤੇ ਬੇਲਾ ਜਾਨ ਇੱਥੋਂ ਚਲਿਆ ਗਿਆ, ਜਿਹਨੇ ਹੱਤਿਆਵਾਂ ਕੀਤੀਆਂ ਸਨ ਉਹਨੂੰ ਕੱਢ ਦਿੱਤਾ ਗਿਆ। ਪਰ ਜਿਹੜੇ ਯੋਧੇ ਇੱਥੋਂ ਗਏ ਉਹਨਾਂ ਨੇ ਉਹਨੂੰ ਭਾਰਤ ਕੱਢ ਦਿੱਤਾ। ਉਸ ਵੇਲੇ ਉਹ ਪੰਜਾਬ ਦੇ ਵਿੱਚ ਉੱਥੇ ਮੁਰੱਬੇ ਦਿੱਤੇ ਗਏ, ਉੱਥੇ ਉਹ ਸਰਕਾਰੀ ਟਾਊਟ ਬਣ ਕੇ ਵਿਚਰਿਆ। ਪਰ ਕਹਿੰਦੇ ਆ ਨਾ, ਜਿਹੜੇ ਯੋਧਿਆਂ ਦੇ ਅੰਦਰ ਵੀਰ ਰਸ ਹੁੰਦਾ ਉਹ ਨਹੀਂ ਫਿਰ ਟਿਕਦੇ। ਕੈਨੇਡਾ ਦੀ ਧਰਤੀ ਤੇ ਭਾਈ ਹਰੀ ਸਿੰਘ ਸੂੰਢ ਸਨ ਰਹਿੰਦੇ, ਤੇ ਉਹਨਾਂ ਨੇ ਫੈਸਲਾ ਕੀਤਾ ਵੀ ਚਲੋ ਹੁਣ ਅਸੀਂ ਵੀ ਚੱਲਦੇ ਹਾਂ। ਭਾਈ ਹਰੀ ਸਿੰਘ ਸੂੰਢ ਨੇ ਹੌਲੀ ਹੌਲੀ ਉਹ ਆਪਣੇ ਗਦਰ ਮੂਵਮੈਂਟ ਤੋਂ ਬਾਅਦ ਉੱਥੇ ਬੱਬਰ ਅਕਾਲੀ ਮੂਵਮੈਂਟ 'ਚ ਚਲੇ ਗਏ, ਮੂਵਮੈਂਟ ਦੀ ਅਗਵਾਈ ਕੀਤੀ। ਅਗਵਾਈ ਕਰਦਿਆਂ ਫਿਰ ਇੱਕ ਦਿਨ ਆ ਗਿਆ 9 ਦਸੰਬਰ 1933 ਤੇ ਸ਼ਰਾਬ ਦਾ ਰੱਜਿਆ ਹੋਇਆ ਸੀ ਬੇਲਾ ਜਿਆਣ, ਜਿਹਨੂੰ ਜ਼ਗੀਰਾਂ ਵੀ ਸੀ। ਉਸ ਵੇਲੇ ਸਰਕਾਰੀ ਪੁਲਸੀਏ ਵੀ ਮਿਲੇ ਹੋਏ ਸੀ, ਤੇ ਬੱਬਰਾਂ ਨੇ ਘੇਰ ਕੇ ਉਹਨੂੰ ਫਿਰ ਸੋਧਾ ਲਾਇਆ, ਉਹਨੂੰ ਵੀ ਸੋਧਿਆ। ਤੇ ਇਸ ਤਰੀਕੇ ਦੇ ਨਾਲ ਕੈਨੇਡਾ ਦੀ ਧਰਤੀ ਤੇ ਜਿਹੜੇ ਸਨ ਇੱਥੇ ਖਾਲਸਾ ਦੀਵਾਨ ਸੁਸਾਇਟੀ, ਭਾਈ ਨਗਿੰਦਰ ਸਿੰਘ ਗਿੱਲ ਚੂੜਚੱਕ ਵਾਲੇ, ਬਾਕੀ ਸਾਰੇ ਐਕਟਿਵ ਹੋਏ। ਉਹਨਾਂ ਨੇ ਸਟਰਗਲ ਸ਼ੁਰੂ ਕੀਤਾ, ਪਰਿਵਾਰਾਂ ਦਾ ਸਟਰਗਲ ਸ਼ੁਰੂ ਕੀਤਾ, ਕਿਹਾ ਕਿ ਅਸੀਂ ਨਸਲਵਾਦ ਦੇ ਖਿਲਾਫ ਹਾਂ। ਹੌਲੀ ਹੌਲੀ ਇੱਥੋਂ ਦੀ ਸਰਕਾਰ ਦੇ ਅੰਦਰ ਇਸ ਗੱਲ ਦਾ ਅਹਿਸਾਸ ਹੋਇਆ। ਇੱਥੋਂ ਦੀ ਜਿਹੜੀ ਪੋਲੀਟੀਕਲ ਪਾਰਟੀ ਸੀ, ਸੱਜੇ ਪੱਖੀ ਨਹੀਂ ਸੀ, ਅਗਾਂਹਵਧੂ ਸੀ। ਉਹਨਾਂ ਨੇ ਮਿਲ ਕੇ ਫਿਰ ਇਸ ਸਟਰਗਲ ਦੇ ਵਿੱਚ ਆਵਾਜ਼ ਬੁਲੰਦ ਕੀਤੀ ਤੇ 1947 ਦੇ ਵਿੱਚ ਸਾਨੂੰ ਵੋਟ ਦਾ ਹੱਕ ਮਿਲਿਆ, ਪਰਿਵਾਰਾਂ ਨੂੰ ਆਉਣ ਦਾ ਹੱਕ ਮਿਲਿਆ, ਕੈਨੇਡਾ ਦਾ ਰਸਤਾ ਖੁੱਲਿਆ। ਇਹ ਅੱਜ ਜਦੋਂ ਅਸੀਂ ਕੈਨੇਡਾ ਨੂੰ ਮਲਟੀਕਲਚਰਜ਼ਮ ਦੀ ਗੱਲ ਕਰਦੇ ਹਾਂ, ਮੇਵਾ ਸਿੰਘ ਜੀ ਦੇ ਕਰਕੇ ਹੀ ਆ। ਪਰ ਇੱਕ ਉਹ ਸ਼ਖਸ ਜਿਹਦਾ ਆਪਣਾ ਗ੍ਰਸਤੀ ਜੀਵਨ ਨਹੀਂ ਸੀ, ਪਰਿਵਾਰ, ਬੱਚੇ ਜਾਂ ਕੁਝ ਨਹੀਂ ਸੀ, ਉਹਦਾ ਇਹ ਸਾਰਾ ਪਰਿਵਾਰ ਹੀ ਹੈ। ਅੱਜ ਲੱਖਾਂ ਲੋਕ ਇੱਥੇ ਵਸਦੇ ਨੇ, ਇਹ ਮੇਵਾ ਸਿੰਘ ਦੇ ਵਾਰਸ ਨੇ। ਅੱਜ ਗੁਰਦੁਆਰਿਆਂ ਦੇ ਵਿੱਚ ਉਹਨਾਂ ਦਾ ਦਿਨ ਮਨਾਇਆ ਜਾ ਰਿਹਾ ਹੈ। ਪਰ ਅਫਸੋਸ ਹੈ ਕਿ ਜਿਨ੍ਹਾਂ ਗੁਰਦੁਆਰਿਆਂ 'ਚ ਅਜੇ ਵੀ ਇੰਡੀਅਨ ਸਟੇਟ ਦੇ ਦੁਮਛੱਲੇ ਜਾਂ ਉਹਨਾਂ ਦੇ ਏਜੰਟ ਅਜੇ ਵੀ ਸਿੱਖ ਆਵਾਜ਼ ਜਾਂ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨੂੰ ਦਬਾ ਰਹੇ ਨੇ, ਉਹ ਬੇਲੇ ਜਾਣ ਦੀ ਸੋਚ ਦੇ ਧਾਰਨੀ ਅਜੇ ਵੀ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਇਤਿਹਾਸ ਵਿੱਚ ਨਾਂ ਉਹਨਾਂ ਦਾ ਰਹਿੰਦਾ ਜਿਹੜੇ ਇਨਸਾਨੀਅਤ ਲਈ, ਮਨੁੱਖਤਾ ਲਈ, ਹੱਕਾਂ ਲਈ ਲੜਦੇ ਨੇ, ਜਿਹੜੇ ਹਕੂਮਤਾਂ ਦੇ ਟੁੱਕੜ ਬੋਝ ਬਣ ਕੇ, ਜਗੀਰਾਂ ਲਈ ਟਾਊਟੀ ਬਣ ਕੇ ਕੁਝ ਕਰਦੇ ਨੇ, ਉਹਨਾਂ ਦਾ ਨਾਮ ਮਿਟ ਜਾਂਦਾ ਹੈ। ਇਹ ਮੇਵਾ ਸਿੰਘ ਤੇ ਬੇਲਾ ਜਿਆਣ, ਦੋ ਬੇਲਾ ਵੀ ਚਲਿਆ ਗਿਆ ਤੇ ਮੇਵਾ ਸਿੰਘ ਵੀ ਚਲੇ ਗਏ। ਮੇਵਾ ਸਿੰਘ ਦੇ ਨਾਂ ਤੇ ਮੇਲੇ ਲੱਗਦੇ ਨੇ ਤੇ ਬੇਲਾ ਸਿੰਘ ਦੀ ਕਬਰ ਤੇ ਮੜੀ ਤੇ ਕੋਈ ਥੁੱਕਦਾ ਤੱਕ ਨਹੀਂ। ਪਾਕਿਸਤਾਨ ਨੂੰ ਅੱਜ ਕੋਈ ਲਾਹਣਤਾ ਵੀ ਨਹੀਂ ਪਾ ਰਿਹਾ। ਸੋ ਇਤਿਹਾਸ ਨੂੰ ਦੇਖੀਏ, ਸੋ ਇਹ ਗੱਲਾਂ ਜਿਹੜੀਆਂ ਹਨ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਅੱਜ ਉਹੀ ਗੁਰੂ ਸਾਹਿਬ ਦੇ ਸਮੇਂ, ਜੇ ਅਸੀਂ ਕਹਿੰਦੇ ਹਾਂ ਵਜੀਦ ਖਾਂ ਇੱਕ ਪਾਸੇ ਤੇ ਬੰਦਾ ਸਿੰਘ ਬਹਾਦਰ ਇੱਕ ਪਾਸੇ, ਠੀਕ ਹੈ, ਅਡਵਾਇਰ ਇੱਕ ਪਾਸੇ, ਊਧਮ ਸਿੰਘ ਇੱਕ ਪਾਸੇ ਜੀ। ਅਸੀਂ ਅੱਜ ਵੀ ਜਦੋਂ ਦੇਖੀਏ ਇਹੋ ਤਰ੍ਹਾਂ ਹਰਦੀਪ ਸਿੰਘ ਨਿੱਜਰ ਵਰਗੇ ਇੱਕ ਪਾਸੇ ਤੇ ਉਹ ਜਿਹੜੇ ਸਰਕਾਰੀ ਝੋਲੀ ਚੁੱਕੋ ਇੱਕ ਪਾਸੇ ਨੇ। ਸੋ ਇਹ ਸਾਰਾ ਕੁਝ ਚੱਲਦਾ, ਪਰ ਸਾਨੂੰ ਆਤਮ ਗਿਲਾਨੀ ਤੋਂ ਉੱਤੇ ਉੱਠ ਕੇ ਆਤਮ ਗੈਰਤ ਦੇ ਨਾਲ ਜਿਉਣਾ ਚਾਹੀਦਾ ਤੇ ਸਾਡਾ ਮਕਸਦ ਇਹੀ ਹੋਵੇ ਜਿਸ ਧਰਤੀ ਤੇ ਰਹੀਏ ਉੱਥੇ ਕਿਸੇ ਨਾਲ ਵੀ ਧੱਕਾ ਨਾ ਹੋਵੇ। ਸ਼ਹੀਦ ਜਸਵੰਤ ਸਿੰਘ ਖਾਲੜਾ ਅਕਸਰ ਕਿਹਾ ਕਰਦੇ ਸਨ ਕਿ ਸਿੱਖ ਉਹ ਹੈ ਜਿਹੜਾ ਕਿਸੇ ਦੇ ਹੱਕਾਂ ਲਈ ਵੀ ਜਾਨ ਦੇ ਸਕਦਾ, ਪਰ ਜਦੋਂ ਉਹਦੇ ਆਪਣੇ ਹੱਕ ਖੋਏ ਜਾਣ ਜੇ ਉਦੋਂ ਨਹੀਂ ਬੋਲਦਾ ਤਾਂ ਉਹ ਬੇਗੈਰਤੀ ਗੱਲ ਹੈ। ਸੋ ਸਾਨੂੰ ਇਹ
ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜੀ। ਤੇ ਮੇਵਾ ਸਿੰਘ ਨੇ ਤਾਂ ਇਹ ਉਹ ਕੰਮ ਕੀਤਾ ਹੂੰ, ਜਿਹਦਾ ਰਹਿੰਦੀ ਦੁਨੀਆ ਤੱਕ ਕੈਨੇਡਾ ਦੇ ਇਤਿਹਾਸ ਵਿੱਚ ਜਦੋਂ ਸਾਡੀ ਗੱਲ ਹੋਏਗੀ, ਹੂੰ, ਹੂੰ, ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੋਏਗੀ, ਹੂੰ, ਜਦੋਂ ਮਨੁੱਖੀ ਅਧਿਕਾਰਾਂ ਦੇ ਨਾਲ ਨਸਲਵਾਦ ਦੇ ਖਿਲਾਫ ਗੱਲ ਹੋਏਗੀ, ਤਾਂ ਹੂੰ। ਸਭ ਤੋਂ ਪਹਿਲਾ ਨਾਮ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਆਏਗਾ। ਜੀ, ਡਾਕਟਰ ਸਾਹਿਬ ਇਸ ਇਤਿਹਾਸ ਦੇ ਮਹਾਨ ਯੋਧੇ ਬਾਰੇ ਗੱਲਾਂ ਕਰਨ ਦੇ ਲਈ, ਉਹਦੀ ਸ਼ਹੀਦੀ ਦੀ ਮਹੱਤਤਾ ਬਾਰੇ ਜਾਣੂ ਕਰਵਾਉਣ ਦੇ ਲਈ ਔਰ ਜਿਨ੍ਹਾਂ ਨੂੰ ਅਸੀਂ ਵਿਸਰ ਚੁੱਕੇ ਹਾਂ, ਉਹਨਾਂ ਨੂੰ ਸਾਡੇ ਚੇਤਿਆਂ ਦੇ ਵਿੱਚ ਪੁਨਰ ਸੁਰਜੀਤ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਡਾ ਧੰਨਵਾਦ। ਪੰਜਾਬੀ ਰੇਡੀਓ USA ਦੇ ਇਸ ਮੰਚ ਤੇ ਜਦੋਂ ਵੀ ਕਿਤੇ ਮੌਕਾ ਮਿਲਿਆ ਹੂੰ, ਹੂੰ। ਤੇ ਇੰਨੀ ਖੁਸ਼ੀ ਹੋਈ ਹੈ, ਕਿਉਂਕਿ ਤੁਹਾਡੇ ਅੰਦਰ ਉਹ ਭਾਵਨਾ ਮੈਨੂੰ ਜੀ, ਖਾਸ ਤੌਰ ਤੇ, ਤੁਸੀਂ ਇੰਨੇ ਅਜ਼ੀਜ਼ ਹੋ, ਜੀ। ਤੁਹਾਡੇ ਵਰਗੇ ਜਿਹੜੇ ਜਰਨਲਿਸਟ ਹੂੰ, ਚਾਹੀਦੇ ਨੇ, ਹੂੰ, ਹੂੰ। ਜਿਹੜੇ ਕਿ ਇਹ ਸੋਚ ਨੂੰ ਅੱਗੇ ਰੱਖਦੇ ਨੇ। ਮੈਨੂੰ ਯਾਦ ਹੈ ਮੇਰੇ ਜੀ, ਮਿੱਤਰ ਸਨ ਡਾਕਟਰ ਹਰੀ ਸ਼ਰਮਾ, ਜੀ, ਜੀ। ਜਿਹੜੇ USA ਤੋਂ ਗਏ ਸਨ, ਇੱਥੋਂ ਸਾਈਕੋਲੋਜੀ ਦੇ ਪ੍ਰੋਫੈਸਰ ਸਨ ਤੇ ਠੀਕ ਹੈ। 1975 ਦੇ ਵਿੱਚ ਕੈਨੇਡਾ ਆਏ ਹੂੰ, ਤੇ ਕੈਨੇਡਾ ਆ ਕੇ ਉਹਨਾਂ ਨੇ ਅਗਵਾਈ ਕੀਤੀ 1975 ਦੇ ਵਿੱਚ, ਜਦੋਂ ਕੈਨੇਡਾ ਇੰਦਰਾ ਗਾਂਧੀ ਆਈ ਸੀ ਹੂੰ, 73 ਦੇ ਵਿੱਚ, ਤੇ ਉਸ ਵੇਲੇ ਉਹਦੇ ਖਿਲਾਫ ਪ੍ਰੋਟੈਸਟ ਕਰਨ ਵਾਲਿਆਂ 'ਚ ਇਹ ਲੋਕ ਸ਼ਾਮਲ ਸਨ। ਇੰਨੇ ਹੂੰ, ਅਗਾਂਹ-ਵਧੂ ਸਨ। ਉਹਨਾਂ ਨੇ ਸੰਸਦ ਸੰਸਥਾ ਬਣਾਈ। ਉਹਨਾਂ ਨੇ ਜਿਉਂਦੇ ਜੀ ਉਸ ਵੇਲੇ ਜਦੋਂ ਗੁਜਰਾਤ ਕਤਲੇਆਮ ਚੱਲ ਰਿਹਾ ਸੀ, ਮੋਦੀ ਦਾ ਕੈਨੇਡਾ 'ਚ ਵੀਜ਼ਾ ਤੱਕ ਨਾ ਲੱਗਣ ਦਿੱਤਾ। ਹੂੰ, ਉਹਨਾਂ ਦਾ 1970-80 ਦੇ ਵਿੱਚ ਉਹਨਾਂ ਨੂੰ ਬਲੈਕ ਲਿਸਟ ਕੀਤਾ ਗਿਆ ਸੀ। ਸੋ ਹੂੰ, ਇੱਕੋ ਗੱਲ ਹੀ ਉਹ ਕਿਹਾ ਕਰਦੇ ਸਨ कि ਹੂੰ, गुरविंदर भाजी, उन्होंने के लफ्ज़ बड़े कमाल दे सन, भैया हमारा तो मकसद यही है कि ਹੂੰ, हम मनुखता के लिए, इंसानियत के लिए ज़िंदगी दे दें। ਤੇ ਹੂੰ, ਮੈਂ ਜਦੋਂ ਵੀ ਅੱਜ ਵੀ ਦੇਖਦਾ ਕਿ ਜਦੋਂ ਅਸੀਂ ਬਲਗਣਾ ਤੋਂ, ਅਸੀਂ ਮਜ਼ਹਬ ਪ੍ਰਸਤੀ ਤੋਂ ਉੱਪਰ ਉੱਠ ਕੇ ਹੂੰ, ਹੂੰ, ਮਨੁੱਖਤਾਵਾਦੀ ਸੋਚ ਦੇ ਧਾਰਨੀ ਬਣਦੇ ਆ, ਤਾਂ ਹੂੰ, ਸਾਡੇ ਅੰਦਰ ਉਹ ਗੁਰੂ ਸਾਹਿਬ ਦਾ ਸਿਧਾਂਤ, ਗੁਰੂ ਗੋਬਿੰਦ ਸਿੰਘ ਜੀ ਦਾ, ਕਿ ਮਾਨਸ ਕੀ ਜਾਤ ਸਭੈ ਹੂੰ, ਏਕੇ ਪਹਿਚਾਨ ਬਦਾ ਹੁੰਦਾ। ਇਸੇ ਕਾਰਨ ਹੀ ਅੱਜ ਮੇਵਾ ਸਿੰਘ ਦੀ ਸ਼ਹਾਦਤ ਸਾਡੇ ਹੂੰ, ਸਾਰਿਆਂ ਦੇ ਸ਼ਹੀਦ ਨੇ। ਜੀ, ਉਹਨਾਂ ਦੀ ਸਪਿਰਿਟ ਗੁਰੂ ਗ੍ਰੰਥ ਸਾਹਿਬ ਦੀ ਹੈ, ਪਰ ਹੂੰ, ਉਹਨਾਂ ਦੀ ਸ਼ਹਾਦਤ ਜੇ ਸਾਰਿਆਂ ਦੇ ਵਾਸਤੇ ਹੀ ਜਿਹੜਾ ਹੈ, ਇਹ ਹੂੰ, ਬਗੀਚਾ ਜਿਹੜਾ ਮਜ਼ਬੂਤ ਕਰਕੇ ਗਈ ਹੈ। ਸੋ ਇੱਕ ਵਾਰ ਫਿਰ ਸਾਰੀ ਟੀਮ ਨੂੰ, ਜੀ, ਪੰਜਾਬੀ ਰੇਡੀਓ ਦੀ ਸਮੁੱਚੀ ਟੀਮ ਨੂੰ ਇਸ ਗੱਲ ਲਈ ਵਧਾਈ ਕਿ ਤੁਸੀਂ ਉਸ ਇਤਿਹਾਸ ਨੂੰ ਯਾਦ ਕਰਵਾਇਆ, ਤੇ ਤੁਹਾਡੀ ਆਰਕਾਈਵਸ ਤੇ ਇਹ ਹੂੰ, ਸਦਾ ਕਾਇਮ ਰਹੇਗਾ ਜੀ, ਜਦੋਂ ਜੀ, ਕਿਸੇ ਨੂੰ ਲੋੜ ਹੋਏਗੀ। ਹੂੰ, ਨਾਲੋਂ ਨਾਲ ਇਹ ਵੀ ਹੈ, ਕਈ ਵਾਰੀ ਇਤਿਹਾਸ ਨੂੰ ਟੁਕੜਿਆਂ 'ਚ ਅਸੀਂ ਦੇਖਦੇ ਹਾਂ, ਹਾਂਜੀ, ਉਸ ਵਿੱਚ ਹਾਂਜੀ, ਗਲਤੀਆਂ ਹੋਣ ਦੀ ਸੰਭਾਵਨਾ ਹੁੰਦੀ ਹੈ, ਪਰ ਹੂੰ, ਜਦੋਂ ਉਸ ਇਤਿਹਾਸ ਨੂੰ ਨਾਲੋਂ ਨਾਲ ਜੀਵਿਆ ਹੁੰਦਾ, ਤਾਂ ਹੂੰ, ਫਿਰ ਅਸੀਂ ਉਹਦੀਆਂ ਬਰੀਕੀਆਂ ਦੇ ਵਿੱਚੋਂ ਜਿਹੜੇ ਤੱਥਾਂ ਨੂੰ ਹੂੰ, ਪੂਰਾ ਹੂੰ, ਸੂਤਰਬੱਧ ਕਰ ਸਕਦੇ ਹਾਂ। ਸੋ ਇਹ ਇੱਕ ਚੰਗੀ ਗੱਲ ਹੈ ਕਿ ਖੁੱਲੀ ਗੱਲਬਾਤ ਦੇ ਵਿੱਚ ਹੂੰ, ਤੱਥਾਂ ਨੂੰ ਅੱਗੇ ਰੱਖ ਕੇ ਆਪਾਂ ਸਾਰੀ ਗੱਲ ਕੀਤੀ ਹੈ। ਸੋ ਜੀ, ਬਹੁਤ ਸ਼ੁਕਰੀਆ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ, ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸਨ ਡਾਕਟਰ ਗੁਰਬਿੰਦਰ ਸਿੰਘ ਧਾਲੀਵਾਲ, ਜਿਹੜੇ ਕਿ ਸਿੱਖ ਚਿੰਤਕ ਨੇ, ਸਿੱਖ ਇਤਿਹਾਸਕਾਰ ਨੇ ਤੇ ਟਿੱਪਣੀਕਾਰ ਨੇ। ਕਈ ਅਹਿਮ ਮਾਮਲਿਆਂ ਉੱਤੇ, ਕੌਮ ਦੇ ਨਾਲ ਜੁੜੇ ਮਾਮਲਿਆਂ ਉੱਤੇ, ਸਿੱਖਾਂ ਦੇ ਨਾਲ ਜੁੜੇ ਮਾਮਲਿਆਂ ਉੱਤੇ ਉਹ ਅਕਸਰ ਸਰਗਰਮ ਦੇਖੇ ਜਾਂਦੇ ਨੇ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਇਸੇ ਤਰ੍ਹਾਂ। ਬਹੁਤ-ਬਹੁਤ ਧੰਨਵਾਦ।